ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ, ਅਤੇ ਅੱਜ 25 ਮਾਰਚ ਦਿਨ ਹੈਗਾ ਜੀ ਵੀਰਵਾਰ। ਅਤੇ ਅੱਜ ਦੇ ਇਸ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਹੋਏ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ ਔਰ ਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ, ਅਵਤਾਰ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰੋਸਾਈਡ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਜਿਨ੍ਹਾਂ ਦੇ ਕੋਲੋਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਤੁਸੀਂ ਜਿਹੜੀਆਂ ਉਹ ਲੈ ਸਕਦੇ ਹੋ। ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ 559-905-2575 5599052575 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ 4159090503 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਉਹ ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਗੱਲਬਾਤ ਆਪਾਂ ਰਮਨ ਜੀ ਜੇ ਸ਼ੁਰੂ ਕਰਦੇ ਜਾਈਏ, ਜੋ ਕੁਛ ਅਪਡੇਟਸ ਵਗੈਰਾ ਚੱਲ ਰਹੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ, ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ। ਸਰੋਤਿਓ, ਤੁਹਾਡੇ ਵੀ ਜੇ ਸਵਾਲ ਹੁੰਦੇ ਨੇ ਜੇ ਟਰੱਕਿੰਗ ਦੇ ਬਾਰੇ, ਤਾਂ ਉਹ ਤੁਸੀਂ ਪੁੱਛ ਸਕਦੇ ਹੁੰਦੇ ਆ ਨੰਬਰ 408-272-5200 ਦੇ ਉੱਤੇ ਜਿਹੜਾ ਆ ਉਹ ਤੁਸੀਂ ਕਾਲ ਕਰਕੇ। ਸੋ ਬਿਲਕੁਲ ਜੇ ਤੁਸੀਂ ਕੋਈ ਟਰੱਕਿੰਗ ਬਾਰੇ ਸਵਾਲ ਵੀ ਹੋਵੇ ਤਾਂ ਤੁਸੀਂ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਪੁੱਛ ਸਕਦੇ ਹੈਗੇ ਆ। ਅਤੇ ਰਮਨ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਜਾਂਦੇ ਹਾਂ ਪਿਛਲੇ ਹਫ਼ਤੇ ਦੇ ਸਪੌਟ ਰੇਟਸ ਵਗੈਰਾ ਦੇ ਤੋਂ ਸ਼ੁਰੂਆਤ ਕਰਦੇ ਜਾਈਏ। ਕਿੱਦਾਂ ਰਿਹਾ ਜੀ? ਬਿਲਕੁਲ ਜੀ, ਜਿਹੜਾ ਇਸ ਵੀਕ ਸਪੌਟ ਰੇਟ ਹੈਗਾ ਥੋੜ੍ਹਾ ਜਿਹਾ ਸਲੋ ਜਾ ਰਿਹਾ ਹੈਗਾ। ਰੇਟਸ ਥੋੜ੍ਹੇ ਜਿਹੜੇ ਕੈਲੀਫੋਰਨੀਆ ਤੋਂ ਆਊਟਬਾਊਂਡ ਰੇਟਸ ਹੈਗੇ ਆ ਉਹ ਨਰਮ ਹੋਏ ਹੈਗੇ ਆ। ਇਨਬਾਊਂਡ ਰੇਟਸ ਅਜੇ ਵੀ ਥੋੜ੍ਹੇ ਠੀਕ ਹੈਗੇ ਆ। ਜੇ ਆਪਾਂ ਕਹੀਏ ਮਿਡ ਵੈਸਟ ਤੋਂ ਜਾਂ ਈਸਟ ਕੋਸਟ ਤੋਂ ਰੇਟਸ ਅਜੇ ਵੀ ਸਟੱਡੀ ਹੈਗੇ ਆ, ਪਰ ਜਿਹੜਾ ਆਊਟਬਾਊਂਡ ਹੈਗਾ ਇਸ ਏਰੀਏ ਤੋਂ ਕੈਲੀਫੋਰਨੀਆ ਤੋਂ ਕਾਫੀ ਜਿਹੜਾ ਆ ਉਹ ਮੰਦਾ ਲੱਗ ਰਿਹਾ ਹੈਗਾ, ਥੱਲੇ ਆ ਗਿਆ ਹੈਗਾ। ਸੋ ਨਾਲ ਦੇ ਨਾਲ ਹੀ ਹੁਣ ਜਿਹੜਾ ਕੁਛ ਦੂਸਰੇ ਪਾਸੇ ਵੀ ਆਪਣਾ ਐਮਾਜ਼ੋਨ ਦਾ ਜਿਹੜਾ ਹੈਗਾ ਕੰਮ, ਉਹ ਵੀ ਕਿਉਂਕਿ ਸਟਿਮੂਲਸ ਚੈਕਸ ਜਿਹੜੇ ਆ ਉਹ ਲੋਕਾਂ ਦੇ ਆ ਚੁੱਕੇ ਆ, ਔਰ ਲੋਕੀ ਜਿਹੜੇ ਆ ਉਹ ਜਿੱਦਾਂ ਜਿੱਦਾਂ ਔਨਲਾਈਨ ਔਰਡਰ ਜਿਹੜੇ ਆ ਉਹ ਵਧਾਈ ਜਾ ਰਹੇ ਆ। ਸੋ ਉੱਦਾਂ ਹੀ ਜਿਹੜਾ ਆ ਇਹਦੇ ਵਿੱਚ ਐਮਾਜ਼ੋਨ ਦਾ ਕੰਮ ਵੀ ਜਿਹੜਾ ਐਮਾਜ਼ੋਨ ਦੇ ਟਰੱਕਸ ਜਿਹੜੇ ਆ ਐਮਾਜ਼ੋਨ ਦੇ ਲਈ ਚਾਹੀਦੇ ਆ, ਉਹ ਵੱਧਦੇ ਆ ਜਦੋਂ, ਕਿ ਉਦੋਂ ਫਿਰ ਬਾਹਰਲੀ ਮਾਰਕੀਟ ਦੇ ਵਿੱਚ ਥੋੜ੍ਹਾ ਜਿਹਾ ਅਸਰ ਜ਼ਰੂਰ ਦੇਖਣ ਨੂੰ ਮਿਲਦਾ, ਕਿਉਂਕਿ ਐਮਾਜ਼ੋਨ ਜਿਹੜੇ ਆ ਕਾਫੀ ਟਰੱਕ ਜਿਹੜੇ ਆ ਉਹ ਲੈ ਜਾਂਦੀ ਆ। ਸੋ ਓਵਰਆਲ ਜਿਹੜਾ ਹੈਗਾ ਅਜੇ ਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਆਪਣਾ ਜਿਹੜਾ ਵੈਸਟ ਕੋਸਟ ਹੈਗਾ ਥੋੜ੍ਹਾ ਜਿਹਾ ਆਊਟਬਾਊਂਡ ਸਲੋ ਹੋ ਗਿਆ, ਪਰ ਜਿਹੜਾ ਮਿਡ ਵੈਸਟ ਈਸਟ ਹੈਗਾ ਆ ਇਨਬਾਊਂਡ ਕੈਲੀਫੋਰਨੀਆ ਹੈਗਾ ਉਹ ਥੋੜ੍ਹਾ ਜਿਹਾ ਸਟਿਲ ਸਟਰੋਂਗ ਚੱਲ ਰਿਹਾ। ਜੀ ਜੀ ਬਿਲਕੁਲ। ਅਤੇ ਰਮਨ ਜੀ, ਅਗਲੀ ਗੱਲ ਕਰਦੇ ਜਾਈਏ, ਲੇਬਰ ਆਈ ਥਿੰਕ ਯੂਨੀਅਨਸ ਜਿਹੜੀਆਂ ਆ ਉਹ DOT ਨੂੰ ਆਖ ਰਹੀਆਂ ਆ ਵੀ ਜਿਹੜਾ ਟਰੰਪ ਪ੍ਰਸ਼ਾਸਨ ਦੇ ਦੌਰਾਨ ਆਟੋਮੇਟਿਡ ਵਹੀਕਲ ਪਲਾਨ ਜਿਹੜਾ ਉਹ ਬਣਾਇਆ ਗਿਆ ਸੀ, ਉਸ ਨੂੰ ਉਹ ਰੱਦ ਕਰ ਦੇਣ। ਇਹ ਚਾਹੁੰਦੇ ਨੇ ਵੀ ਵਰਕਰ ਸੇਫਟੀ ਟਰਾਂਸਪੋਰਟੇਸ਼ਨ ਯੂਨੀਅਨਸ ਆ, ਉਹਨਾਂ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਆ ਉਹਨਾਂ ਨੂੰ ਵੀ ਸੋਚਿਆ ਜਾਵੇ, ਉਹਨਾਂ ਬਾਰੇ ਵੀ, ਉਹਨਾਂ ਦੀ ਵੀ ਸੇਫਟੀ ਦਾ ਜਿਹੜਾ ਉਹ ਮੁੱਖ ਰੱਖਿਆ ਜਾਵੇ। ਕਿਤੇ ਨਾ ਕਿਤੇ ਰਮਨ ਜੀ, ਇਹ ਜਿਹੜੇ ਪੂਰੇ ਪਲਾਨ ਦੇ ਬਾਰੇ ਚੁੱਪ ਜੀ ਹੋਈ ਰਹੀ, ਆਪਾਂ ਨੂੰ ਹੁਣ ਅੱਜ ਇਸ ਟਾਈਮ ਪਤਾ ਲੱਗ ਰਿਹਾ ਵੀ ਇਸ ਪਲਾਨ ਦੇ ਬਾਰੇ। ਬਿਲਕੁਲ ਰਾਜਕਰਨ, ਜਿਹੜੀ ਐਡਮਿਨਿਸਟ੍ਰੇਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ, ਉਹਨਾਂ ਦੇ ਵੱਲੋਂ ਇੱਕ 38 ਪੇਜ ਆਟੋਮੇਟਿਡ ਵਹੀਕਲ ਕੰਪਰੀਹੈਂਸਿਵ ਪਲਾਨ ਜਿਹੜੀ ਆ ਉਹ ਰਿਲੀਜ਼ ਹੋਈ ਸੀਗੀ। ਜਿਹੜੇ ਆਪਣੇ ਇਲੇਨ ਚਾਓ ਸੀਗੇ ਜਿਹੜੇ ਜਨਵਰੀ ਦੇ ਵਿੱਚ
ਪਿਛਲੇ ਸਾਲ ਛੱਡ ਗਏ ਸੀਗੇ, ਉਹਨਾਂ ਦੇ ਟਾਈਮ ਤੇ ਰਿਲੀਜ਼ ਕੀਤੀ ਗਈ ਸੀਗੀ। ਔਰ ਇਹ ਕਾਫੀ ਮਤਲਬ ਕਿ ਜਿਹੜੀ ਟਰੰਪ ਪ੍ਰਸ਼ਾਸਨ ਸੀਗਾ ਉਹ ਕਾਫੀ ਜ਼ੋਰ ਸ਼ੋਰ ਦੇ ਨਾਲ ਜਿਹੜੀ ਇਹ ਆਪਣਾ ਆਟੋਮੇਟਿਡ ਵਹੀਕਲ ਹੈਗਾ AV ਸਟ੍ਰੈਟਜੀ ਉਹਦੇ ਤੇ ਕੰਮ ਕਰ ਰਿਹਾ ਸੀਗਾ। ਸੋ ਲਾਸਟ ਟਿਊਜ਼ਡੇ ਇਹ ਪਲਾਨ ਦੇ ਜਿਹੜੇ ਆ ਕਮੈਂਟ ਪੀਰੀਅਡ ਖਤਮ ਹੋਇਆ ਹੈਗਾ। ਸੋ 23 ਸਿਰਫ ਕਮੈਂਟਸ ਜਿਹੜੇ ਆ ਇਸ ਪਲਾਨ ਦੇ ਉੱਤੇ ਆਏ ਹੈਗੇ ਆ। ਔਰ 23 ਕਮੈਂਟਸ ਜਿਹੜੇ ਆ ਉਹ ਬੇਸਿਕਲੀ ਨਾਂ ਦੇ ਬਰਾਬਰ ਹੀ ਆ, ਤੁਸੀਂ ਕਹਿ ਸਕਦੇ ਆ। ਮਤਲਬ ਕਿ ਕੋਈ ਖਾਸ ਵੱਡਾ ਹੈ ਨਹੀਂਗਾ। ਤੇ ਜਿੱਦਾਂ ਕਿ ਆਮ ਤੌਰ ਤੇ ਇਹ ਗੱਲ ਹੈਗੀ ਆ ਕਿ ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈਗੀ ਆ ਇਹ ਪ੍ਰੋ ਯੂਨੀਅਨ ਹੈਗੀ ਆ, ਪ੍ਰੋ ਵਰਕਰ ਹੈਗੀ ਆ। ਸੋ ਇਹ ਚੀਜ਼ ਜਿਹੜੀ ਆ ਕਾਫੀ ਮਤਲਬ ਕਿ ਸਾਹਮਣੇ ਆ ਰਹੀ ਹੈ ਇਸ ਤਰੀਕੇ ਦੇ ਨਾਲ ਕਿ ਹੁਣ ਇਹ ਜਿਹੜਾ ਆਟੋਮੇਟਿਡ ਵਹੀਕਲ ਹੈਗਾ ਲੇਟਲੀ ਜਿਹੜਾ ਸੀਗਾ ਬੜੇ ਕਨਫਲਿਕਟਿੰਗ ਬਿਆਨਬਾਜ਼ੀ ਹੋ ਰਹੀ ਆ। ਕਿਉਂਕਿ ਜਿਹੜੇ ਮੀਰਾ ਜੋਸ਼ੀ ਸੀ ਉਹਨਾਂ ਦਾ ਬਿਆਨ ਆਇਆ ਸੀਗਾ ਕਿ ਸ਼ਾਇਦ ਇੰਨਾ ਇੱਥੇ ਫਰਕ ਪਏਗਾ, ਜਿਹੜੀ ਵਰਕਿੰਗ ਸਟ੍ਰੈਟਜੀ ਆਪਣੇ ਵਰਕਰਸ ਹੈਗੇ ਉਹਨਾਂ ਦੇ ਉੱਤੇ ਇਹਦਾ ਫਰਕ ਪਊਗਾ ਆਟੋਮੇਟਿਡ ਵਹੀਕਲ ਦਾ। ਫਿਰ DOT ਵੱਲੋਂ ਬਿਆਨ ਆਇਆ ਸੀਗਾ ਕਿ ਨਹੀਂ ਇਹਦਾ ਕੋਈ ਖਾਸ ਅਸਰ ਨਹੀਂ ਪਊਗਾ। ਪਰ ਹੁਣ ਜਿਹੜਾ ਇਹ ਆਟੋਮੇਟਿਡ ਵਹੀਕਲ ਦਾ ਜਿਹੜੀ ਹੈ ਪਾਲਿਸੀ ਹੈਗੀ ਆ ਉਹਨੂੰ ਪ੍ਰੀਟੀ ਮੱਚ ਸਕ੍ਰੈਪ ਕੀਤਾ ਜਾ ਰਿਹਾ ਜਾਂ ਉਹਨੂੰ ਬੰਦ ਕੀਤਾ ਜਾ ਰਿਹਾ। ਔਰ ਇਹਦੇ ਵਿੱਚ ਜਿਹੜੇ ਹੈਗੇ ਆ ਜਾਨ ਸਿਮਲਸਨ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਟਰਾਂਸਪੋਰਟੇਸ਼ਨ ਵਰਕਰ ਯੂਨੀਅਨ ਆਫ ਅਮਰੀਕਾ ਦੇ, ਉਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਜਿਹੜੀ ਟਰੰਪ ਪ੍ਰਸ਼ਾਸਨ ਸੀਗਾ ਉਹ ਬੜਾ ਇਰਰਿਸਪੋਂਸੀਬਲ ਸੀਗਾ ਇਸ AV ਡਿਵੈਲਪਮੈਂਟ ਤੇ ਰੈਗੂਲੇਸ਼ਨ ਦੇ ਉੱਤੇ। ਜਿੱਦਾਂ ਕਿ ਏਦਾਂ ਲੱਗਦਾ ਸੀਗਾ ਕਿ ਟਰੰਪ ਪ੍ਰਸ਼ਾਸਨ ਇੱਕ ਚੀਅਰ ਲੀਡਰ ਦੇ ਤੌਰ ਤੇ ਖੜਾ ਇਸ ਜਿਹੜੀ ਇਨੋਵੇਸ਼ਨ ਚੱਲ ਰਹੀ ਸੀ ਬੜੀ ਤੇਜ਼ੀ ਦੇ ਨਾਲ ਜਿਹੜਾ ਕੰਮ ਹੋਇਆ, ਤੇ ਉਹਦੇ ਚ ਇੱਕ ਚੀਅਰ ਲੀਡਰ ਦੇ ਤੌਰ ਤੇ ਖੜਾ ਹੋ ਕੇ ਉਹਨਾਂ ਨੂੰ ਚੀਅਰ ਕਰਦਾ ਰਿਹਾ, ਨਾ ਕਿ ਉਹਨੂੰ ਐਜ਼ ਅ ਸੇਫਟੀ ਰੈਗੂਲੇਟਰ ਉਹਨੂੰ ਧਿਆਨ ਨਾਲ ਦੇਖਣ ਦਾ ਰੋਲ ਅਦਾ ਕੀਤਾ ਹੈ। ਸੋ ਇਹ ਕਾਫੀ ਜਿਹੜਾ ਇਸ ਵੇਲੇ ਹੈਗਾ ਕਿ ਇਹਨੂੰ ਉਸ ਢੰਗ ਨਾਲ ਦੇਖਿਆ ਜਾ ਰਿਹਾ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਆਟੋਮੇਟਿਡ ਵਹੀਕਲ ਹੈਗਾ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਫਾਸਟ ਜਿਹੜੀ ਤਰੱਕੀ ਹੋਈ ਹੈ ਜਾਂ ਬਹੁਤ ਫਾਸਟ ਜਿਹੜੀਆਂ ਇਨੋਵੇਸ਼ਨਸ ਹੋਈਆਂ ਹੈਗੀਆਂ। ਔਰ ਜਿੱਦਾਂ ਕਿ ਜਿਹੜੀ ਟੂ ਸਿੰਪਲ ਹੈਗੀ ਹੈ ਕੰਪਨੀ ਇਸ ਵੇਲੇ ਉਹ ਆਪਣਾ IPO ਲਾਂਚ ਕਰਨ ਦੀ ਤਿਆਰੀ ਦੇ ਵਿੱਚ ਹੈਗੀ ਆ। ਸੋ ਕਾਫੀ ਜਿਹੜਾ ਸਪੀਡ ਅਪ ਹੋਇਆ ਸੀਗਾ ਕੰਮ, ਪਰ ਲੱਗਦਾ ਹੈ ਕਿ ਇਹ ਜਿਹੜੀ ਆਪਣਾ ਬਾਈਡਨ ਪ੍ਰਸ਼ਾਸਨ ਹੈਗਾ ਇਹਦੇ ਵਿੱਚ ਇਸ ਚੀਜ਼ ਨੂੰ ਥੋੜੀ ਜਿਹੀ ਠੱਲ ਪਾਈ ਜਾ ਸਕਦੀ ਆ। ਔਰ ਇਸ ਵੇਲੇ ਜੇ ਆਪਾਂ ਗੱਲ ਕਰੀਏ ਤੇ ਜਿਹੜੇ ਆਪਣੇ DOT ਦੇ ਹੈਗੇ ਆ ਆਪਣੇ ਜਿਹੜੇ ਪ੍ਰਧਾਨ ਹੈਗੇ ਇਸ ਵੇਲੇ ਉਹ ਵੀ ਇਸ ਵੇਲੇ ਸਕੱਤਰ ਜਿਹੜੇ ਆ ਉਹ ਵੀ ਆਪਣਾ ਉਹਨਾਂ ਦੀ 25 ਮਾਰਚ ਨੂੰ ਜਿਹੜੀ ਆ ਹਾਊਸ ਪੈਨਲ ਦੇ ਅੱਗੇ ਜਿਹੜੀ ਉਹਨਾਂ ਦੀ ਸੀਗੀ ਉਹਨਾਂ ਦੀ ਆਪਣੀ ਹੀਅਰਿੰਗ ਸੀਗੀ, ਉਹਦੇ ਵਿੱਚ ਉਹਨਾਂ ਨੇ ਕਾਫੀ ਜਿਹੜਾ ਜ਼ੋਰ ਦਿੱਤਾ ਹੈਗਾ। ਔਰ ਉਹਨਾਂ ਨੇ ਇਹ ਗੱਲ ਬਹੁਤ ਜ਼ੋਰ ਦੇ ਕੇ ਕਹੀ ਹੈ ਕਿ ਜਿਹੜੀ ਇਸ ਵੇਲੇ ਜਿਹੜਾ ਇਨਫਰਾਸਟਰਕਚਰ ਬਿੱਲ ਹੈਗਾ ਆ ਉਹਨੂੰ more than $1 trillion ਦੀ ਲੋੜ ਹੈਗੀ ਹੈ ਅਮਰੀਕਾ ਨੂੰ। ਜਿਹੜਾ ਸਾਡਾ ਰਾਈਵਲ ਕੰਟਰੀ ਹੈਗਾ ਚਾਈਨਾ, ਉਹ ਇਸ ਵੇਲੇ ਬਹੁਤ ਜਿਹੜਾ ਆ ਤੇਜ਼ੀ ਦੇ ਨਾਲ ਇਸ ਮਾਮਲੇ ਦੇ ਵਿੱਚ ਅੱਗੇ ਵਧ ਰਿਹਾ ਹੈਗਾ। ਸੋ ਕਾਫੀ ਕੁਛ ਜਿਹੜਾ ਇਸ ਵੇਲੇ ਚੱਲ ਰਿਹਾ ਹੈਗਾ। ਜੇ ਆਪਣਾ ਜਿਹੜਾ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਇਨਫਰਾਸਟਰਕਚਰ ਪਲਾਨ ਜਿਹੜਾ ਆ ਜੇ ਆਉਂਦਾ ਆ ਤੇ ਉਹਦੇ ਵਿੱਚ ਕਾਫੀ ਮਤਲਬ ਕਿ ਆਸ ਕੀਤੀ ਜਾ ਸਕਦੀ ਹੈ ਕਿ ਲੇਬਰ ਦੇ ਉੱਤੇ ਕਾਫੀ ਜ਼ਿਆਦਾ ਜ਼ੋਰ ਦਿੱਤਾ ਜਾਏਗਾ। ਜੀ ਬਿਲਕੁਲ। ਆਈ ਥਿੰਕ ਜਦੋਂ ਵੀ ਖਾਸ ਕਰਕੇ ਜਦੋਂ ਆਪਾਂ ਦੇਖਦੇ ਹਾਂ ਰਮਨ ਜੀ ਵੀ ਜਦੋਂ ਵੀ ਡੈਮੋਕ੍ਰੇਟ ਪ੍ਰਸ਼ਾਸਨ ਆਉਂਦਾ ਹੈ ਅਤੇ ਲੇਬਰ ਯੂਨੀਅਨਸ ਤਾਂ ਇਹਨਾਂ ਦੇ ਲਈ ਕਿਤੇ ਨਾ ਕਿਤੇ ਤਾਂ ਉਹ ਪੋਜ਼ੀਟਿਵ ਜਿਹੜੀ ਚੀਜ਼ ਆ ਉਹ ਰਹਿੰਦੀ ਹੈ। ਜਿੱਦਾਂ ਹੁਣ ਆਪਾਂ ਜ਼ਿਕਰ ਕੀਤਾ ਹੀ ਹੈ ਵੀ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਉਹਨਾਂ ਨੇ ਕੰਪਨੀਆਂ ਵੱਲ ਨੂੰ ਤਾਂ ਉਹਨਾਂ ਨੂੰ ਤਾਂ ਹਰੀਆਂ ਝੰਡੀਆਂ ਦਿੰਦੇ ਰਹੇ, ਪਰ ਇਹਨਾਂ ਵੱਲ ਉਹਨਾਂ ਨੇ ਬਹੁਤਾ ਮੁੱਖ ਜਾਂ ਰੁੱਖ ਨਹੀਂ ਕੀਤਾ। ਹੁਣ ਦੇਖਦੇ ਹਾਂ ਪੀਟ ਬਿਊਟਿਜੇਜ ਜਿਹੜੀ ਡਿਵਾਈਡਿਡ ਪਾਰਟੀਜ਼ਨ ਕਾਂਗਰਸ ਜਿਹੜੀ ਇਸ ਟਾਈਮ ਬਣੀ ਪਈ ਆ ਵੀ ਇਹ $3 ਟ੍ਰਿਲੀਅਨ ਦਾ ਜਿਹੜਾ ਇਹ ਪੈਕੇਜ ਜਿਹੜਾ ਉਹ ਸੋਚ ਰਹੇ ਆ ਵੀ ਇਨਫਰਾਸਟਰਕਚਰ ਦੇ ਉੱਤੇ ਜਿਹੜਾ ਇਹਨਾਂ ਨੇ ਖਰਚਾ ਕਰਨਾ ਹੈ ਵੀ ਉਸਨੂੰ ਕਾਂਗਰਸ ਮਨਜ਼ੂਰੀ ਦਊਗੀ ਨਹੀਂ ਦਊਗੀ, ਕੀ ਇਸ ਦੇ ਵਿੱਚ ਫੇਰ ਬਦਲ ਇਹਨਾਂ ਦੇ ਦੁਆਰਾ ਜਿਹੜੇ ਲਿਆਂਦੇ ਜਾ ਰਹੇ ਆ ਜੋ ਇਹ ਸੋਚ ਰਹੇ ਆ ਉੱਥੋਂ ਕੀ ਜਿਹੜਾ ਉਹ ਹੋਊਗਾ। ਸੋ ਕਾਫੀ ਕੁਛ ਆਉਣ ਵਾਲਾ ਜਿਹੜਾ ਇਹ ਸਮਾਂ ਆ ਖਾਸ ਕਰਕੇ ਰਮਨ ਜੀ 2022 ਦੀਆਂ ਇਲੈਕਸ਼ਨਸ ਤੋਂ ਪਹਿਲਾਂ ਕਾਫੀ ਕੁਛ ਜਿਹੜਾ ਉਤਾਰ ਚੜਾਵ ਆਪਾਂ ਨੂੰ ਇਸ ਚੀਜ਼ ਦੇ ਪ੍ਰਤੀ ਜਿਹੜੇ ਉਹ ਦੇਖਣ ਨੂੰ ਮਿਲਣਗੇ। ਸੋ ਸਰੋਤਿਓ ਤੁਹਾਡੇ ਵੀ ਜੇ ਟਰੱਕਿੰਗ ਬਾਰੇ ਕੋਈ ਸਵਾਲ ਵੀ ਹੈਗੇ ਆ ਤੁਸੀਂ ਕਾਲ ਵੀ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਅਤੇ ਰਮਨ ਜੀ ਮੈਂ ਇੱਥੇ ਥੋੜ੍ਹਾ ਜਿਹਾ ਪ੍ਰੋਗਰਾਮ ਦੇ ਵਿੱਚ ਇੱਕ ਜਿਹੜੀ ਵਿਸ਼ੇਸ਼ ਗੱਲਬਾਤ ਆਪਣੇ
ਨੈਨਦੀਪ ਸਿੰਘ ਹੁਣਾਂ ਦੇ ਨਾਲ ਜਿਹੜੀ ਕਰਨੀ ਆ, ਉਹਨਾਂ ਨੇ ਇੱਕ ਲੇਟੈਸਟ ਅਪਡੇਟ ਜਿਹੜੀ ਦੇਣੀ ਆ, ਜਿਹੜੀ ਸੈਲਮਾ ਦੇ ਵਿੱਚ ਜਿਹੜਾ ਸੈਲਮਾ ਦੇ ਵਿੱਚ ਲੱਗਣੀਆਂ ਸੀਗੀਆਂ ਵੈਕਸੀਨਸ, ਉਸ ਨੂੰ ਲੈ ਕੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੈਗੀ ਆ। ਸੋ ਉਸ ਦੇ ਬਾਰੇ ਜਿਹੜੀ ਉਹ ਆਪਾਂ ਨੂੰ ਉਹ ਜਾਣਕਾਰੀ ਦੇਣਗੇ, ਕਿਉਂਕਿ ਜਿਹੜੇ ਸੋਚ ਰਹੇ ਸੀਗੇ ਵੀ ਇਸ ਸੈਟਰਡੇ ਨੂੰ ਅਤੇ ਫਿਰ ਮੰਡੇ ਟਿਊਜ਼ਡੇ ਨੂੰ ਜਿਹੜਾ ਲੱਗਣਾ ਸੀ, ਸੋ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਆ। ਧਿਆਨ ਦੇ ਨਾਲ ਜਿਹੜਾ ਉਹ ਸੁਣ ਲਿਓ, ਕਿੱਥੇ ਕਿਹੜੀ ਜਗ੍ਹਾ ਦੇ ਉੱਤੇ ਕਿਹੜੀਆਂ ਵੈਕਸੀਨਸ ਜਿਹੜੀਆਂ ਉਹ ਲੱਗਣੀਆਂ ਫਰੈਜ਼ਨੋ ਕਾਉਂਟੀ ਦੇ ਵਿੱਚ ਸੈਲਮਾ ਦੇ ਵਿੱਚ। ਨੈਨਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਤੇ ਰਮਨ ਭਾਜੀ, ਕੀ ਹਾਲ ਚਾਲ ਨੇ? ਜੀ ਠੀਕ ਹੈ ਜੀ, ਵਧੀਆ ਜੀ, ਵਧੀਆ ਜੀ। ਸੋ ਕੀ ਚੇਂਜਸ ਹੈਗੇ ਆ ਨੈਨਦੀਪ ਇਸ ਮਾਮਲੇ ਦੇ ਵਿੱਚ? ਹਾਂਜੀ, ਸੋ ਸਾਨੂੰ ਥੋੜੀ ਜਿਹੀ ਚੇਂਜਸ ਆਏ ਸੀ, ਮਤਲਬ ਜਿਹੜੀ ਗਵਰਨਰਸ ਆਫਿਸ ਤੋਂ, ਕਿਉਂਕਿ ਐਸਕੇ ਸੈਟਰਡੇ ਸੈਲਮਾ ਗੁਰੂ ਘਰ ਅਸੀਂ ਇੱਕ, ਤੁਸੀਂ ਕਹਿ ਸਕਦੇ ਆਲਮੋਸਟ ਸਟੇਟ ਤੋਂ, ਸਾਨੂੰ ਵੀ ਪਤਾ ਲੱਗਾ ਕਿ ਸਟੇਟ ਤੋਂ ਸਭ ਤੋਂ ਵੱਡੀ ਇਵੈਂਟ ਜਿਹੜਾ ਇੱਕ ਕਮਿਊਨਿਟੀ ਨੂੰ ਟਾਰਗੇਟ ਹੈ, ਇਹ ਸਾਡੇ ਐਕਚੁਅਲੀ ਸੈਲਮਾ ਗੁਰੂ ਘਰ ਦੇ ਵਿੱਚ ਹੋ ਰਹੇ ਨੇ। ਤੇ ਈਵਨ ਰਮਨ ਭਾਜੀ ਐਕਚੁਅਲੀ ਵਿਲ ਬੀ, ਉਹ ਵੀ ਵਾਲੰਟੀਅਰ ਹੋਗਾ ਇਸ ਸੈਟਰਡੇ। ਸੋ ਇਹ ਸਾਡੀ ਬੇਨਤੀ ਹੈ, ਕਿਰਪਾ ਕਰਕੇ ਸਾਥ ਸੰਗਤ ਨੂੰ ਜ਼ਰੂਰ ਪਹੁੰਚੋ, ਭਾਵੇਂ ਤੁਸੀਂ ਬੇਕਰਸਫੀਲਡ ਰਹਿੰਦੇ ਹੋ, ਟਰਲਾਕ ਰਹਿੰਦੇ ਹੋ, ਜਿੱਥੇ ਵੀ ਤੁਸੀਂ ਉਸ ਦਿਨ ਆ ਸਕਦੇ ਹੋ ਤੇ ਟੀਕਾ ਲਗਵਾ ਸਕਦੇ ਹੋ। ਪਰ ਥੋੜੀ ਜਿਹੀ ਚੇਂਜਸ ਮਤਲਬ ਹੈਗੇ ਨੇ। ਅਸੀਂ ਜਿਹੜੀ ਸਾਡੀ ਲਿੰਕ ਜਿਹੜਾ ਪੰਜਾਬੀ ਰੇਡੀਓ USA ਨੇ ਸ਼ੇਅਰ ਵੀ ਕੀਤਾ ਸੀ ਪਹਿਲਾਂ, www.tiny.cc/Selma vaccine reg, ਅਸੀਂ ਫਿਰ ਦੁਬਾਰਾ ਸੋਸ਼ਲ ਮੀਡੀਆ ਤੇ ਅਸੀਂ ਸ਼ੇਅਰ ਕਰਾਂਗੇ। ਪਰ ਥੋੜੀ ਜਿਹੀ ਚੇਂਜਸ ਮਤਲਬ ਹੋਇਆ। ਸੋ ਜਦੋਂ ਮੈਂ ਦੱਸਿਆ ਸੀ, ਆਈ ਥਿੰਕ ਸੋਮਵਾਰ, ਉਦੋਂ ਮੈਂ ਦੱਸਿਆ ਸੀ ਕਿ ਜਿਹੜਾ ਸ਼ਨੀਵਾਰ ਉਹ ਹੋਗਾ ਜੌਨਸਨ ਐਂਡ ਜੌਨਸਨ, ਤੇ ਸੋਮਵਾਰ ਤੇ ਮੰਗਲਵਾਰ ਹੋਗਾ ਫਾਈਜ਼ਰ। ਹਾਂਜੀ, ਹੁਣ ਥੋੜੇ ਚੇਂਜਸ ਆ। ਸੋ ਸ਼ਨੀਵਾਰ ਹੋਗਾ ਜਿਹੜੇ 1 ਡੋਸੇਜ ਜੌਨਸਨ ਐਂਡ ਜੌਨਸਨ, ਪਰ ਹੁਣ ਐਟਲੀਸਟ ਸੈਲਮਾ ਗੁਰੂ ਘਰ ਦੇ ਵਿੱਚ ਸਿਰਫ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਹੋਣਾ ਆ। ਸੋ ਸ਼ਨੀਵਾਰ, ਸੋਮਵਾਰ ਤੇ ਮੰਗਲਵਾਰ, ਇਹ ਤਿੰਨੋਂ ਦਿਨ ਤੁਸੀਂ ਆ ਸਕਦੇ ਹੋ, ਪਰ ਉੱਥੇ ਸਿਰਫ ਤੁਹਾਨੂੰ ਜੌਨਸਨ ਐਂਡ ਜੌਨਸਨ ਤੁਹਾਨੂੰ ਮਿਲ ਜਾਏਗੀ। ਜੇ ਤੁਸੀਂ ਫਾਈਜ਼ਰ ਚਾਹੁੰਦੇ ਹੋ ਤਾਂ ਜਿਹੜੀ ਸੈਲਮਾ ਸੀਨੀਅਰ ਸੈਂਟਰ, ਸੋ ਜਿਹੜੀ ਸਾਡੀ ਵੈਬਸਾਈਟ, ਉਹ ਉੱਥੇ ਇਨਫੋਰਮੇਸ਼ਨ ਹੋਗਾ। ਸਾਡੀ ਜਕਾਰੇ ਦੇ ਮਤਲਬ ਵੋਲੰਟੀਅਰਸ ਉੱਥੇ ਵੀ ਹੋਣਗੇ ਜਿਹੜੇ ਤੁਹਾਨੂੰ ਗਾਈਡ ਕਰ ਸਕਦੇ ਪੰਜਾਬੀ ਦੇ ਵਿੱਚ। ਉਹ ਜਿਹੜੇ ਸੈਲਮਾ ਸੀਨੀਅਰ ਸੈਂਟਰ ਕਾਫੀ ਨਜ਼ਦੀਕ ਹੈ ਸੈਲਮਾ ਗੁਰੂ ਘਰ ਤੋਂ, ਤਕਰੀਬਨ ਬਸ 7-10 ਮਿੰਟ ਦੀ ਡਰਾਈਵ ਹੈ। ਤੇ ਉਹ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਦੇ ਦੇਵਾਂਗੇ। ਜੇ ਤੁਸੀਂ ਫਾਈਜ਼ਰ ਵੈਕਸੀਨ ਚਾਹੁੰਦੇ ਨੇ ਤੇ ਉਹ ਖੁੱਲਾ ਹੀ ਹੋਣਾ ਹੈ ਜੀ, ਸ਼ਨੀਵਾਰ ਤੇ ਮੰਗਲਵਾਰ। ਠੀਕ ਹੈ। ਤੇ ਟਾਈਮਿੰਗ ਕੀ ਹੋਣੀ ਹੈ ਨੈਨਦੀਪ ਉਹ ਜਿਹੜੇ ਇਵੈਂਟ ਦੀ? 1 ਵਜੇ ਤੋਂ ਲੈ ਕੇ 7 ਵਜੇ ਤੱਕ। 1 ਤੋਂ 7 ਵਜੇ ਤੱਕ। ਇਹ ਜਿਹੜਾ ਸੈਲਮਾ ਸੀਨੀਅਰ ਸੈਂਟਰ ਆ, ਉਸ ਦੇ ਵਿੱਚ ਹੁਣ ਜਿਹੜੇ ਫਾਈਜ਼ਰ ਦੀਆਂ ਵੈਕਸੀਨਸ ਆ ਬੇਸਿਕਲੀ, ਸੋ ਸਰੋਤਿਓ ਧਿਆਨ ਦੇ ਨਾਲ ਨੋਟ ਕਰ ਲਿਓ, ਜਿਹੜੇ ਸੈਲਮਾ ਗੁਰੂ ਘਰ ਦੇ ਵਿੱਚ ਵੈਕਸੀਨਸ ਲੱਗਣੀਆਂ ਹੁਣ ਉਹ ਸਿਰਫ ਤੇ ਸਿਰਫ ਜੌਨਸਨ ਐਂਡ ਜੌਨਸਨ ਦੀਆਂ ਆ। ਜਿਹੜੀਆਂ ਪਹਿਲਾਂ ਦੱਸਿਆ ਗਿਆ ਸੀਗਾ ਵੀ ਸੋਮਵਾਰ ਤੇ ਮੰਗਲਵਾਰ ਨੂੰ ਫਾਈਜ਼ਰ ਦੀਆਂ ਲੱਗਣੀਆਂ, ਹੁਣ ਉਹ ਫਾਈਜ਼ਰ ਦੀਆਂ ਨਹੀਂ। ਤੇ ਇਹ ਮੈਂ ਮੇਕ ਸ਼ੋਰ ਕਰਨਾ ਚਾਹੁੰਦਾ, ਸੋਮਵਾਰ ਤੇ ਮੰਗਲਵਾਰ ਨੂੰ ਫਿਰ ਵੀ ਇਵੈਂਟ ਤਾਂ ਹੋ ਰਿਹਾ ਹੈ ਉੱਥੇ, ਪਰ ਜੌਨਸਨ ਐਂਡ ਜੌਨਸਨ ਦੀਆਂ ਲੱਗਣਗੀਆਂ। ਬਿਲਕੁਲ ਸਿਰਫ ਜੌਨਸਨ ਜੌਨਸਨ ਲੱਗਣਗੇ। ਓਕੇ, ਸੋ ਤਿੰਨ ਦਿਨ ਜਿਹੜੇ ਸੈਲਮਾ ਗੁਰੂ ਘਰ ਦੇ ਵਿੱਚ ਇਵੈਂਟ ਆ, ਉੱਥੇ ਤਿੰਨੋਂ ਹੀ ਦਿਨ ਜਿਹੜੇ ਆ ਉਹ ਜੌਨਸਨ ਐਂਡ ਜੌਨਸਨ ਦੀ ਜਿਹੜੀ ਇੱਕ ਟੀਕੇ ਵਾਲੀ ਡੋਜ਼ ਆ ਉਹ ਜਿਹੜੀ ਉਹ ਲੱਗਣੀ, ਉਹ ਵੈਕਸੀਨ ਜਿਹੜੀ ਉਹ ਲੱਗਣੀ ਆ। ਤੇ ਜੇ ਤੁਸੀਂ ਚਾਹੁੰਦੇ ਆ ਵੀ ਤੁਸੀਂ ਫਾਈਜ਼ਰ ਵਾਲੀ ਵੈਕਸੀਨ ਲਵਾਉਣਾ ਚਾਹੁੰਦੇ ਆ ਜਿਹੜੀ ਕਿ 2 ਡੋਜ਼ਿਸ ਦੀ ਆ, ਤੇ ਜਿਹਦੇ ਵਿੱਚ 3 ਜਾਂ 4 ਹਫ਼ਤੇ ਦਾ ਜਿਹੜਾ ਫਰਕ ਹੁੰਦਾ ਹੈ, ਮਹੀਨੇ ਦਾ ਤਕਰੀਬਨ, ਇਹ ਪਹਿਲੀ ਤੇ ਦੂਜੀ ਜਿਹੜਾ ਟੀਕਾ ਲੱਗਣ 'ਚ, ਉਹ ਉੱਥੋਂ 5-7 ਮਿੰਟ ਦੀ ਡਰਾਈਵ ਦੇ ਉੱਤੇ ਗੁਰਦੁਆਰਾ ਸਾਹਿਬ ਤੋਂ ਲਾਗੇ ਸੈਲਮਾ ਸੀਨੀਅਰ ਸੈਂਟਰ ਹੈਗਾ ਆ। ਉੱਥੇ ਹੁਣ ਉਹ ਆਉਂਦੀ ਸ਼ਨੀਚਰਵਾਰ ਯਾਨੀ ਕਿ ਪਰਸੋਂ ਨੂੰ 27 ਤਰੀਕ ਨੂੰ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਮੰਗਲਵਾਰ ਨੂੰ ਯਾਨੀ ਕਿ 30 ਮਾਰਚ ਨੂੰ, ਇਹ 2 ਦਿਨ ਉੱਥੇ ਇਹਨਾਂ ਨੇ ਜਿਹੜੀਆਂ ਉੱਥੇ ਫਾਈਜ਼ਰ ਦੀਆਂ ਲਾਉਣੀਆਂ ਆ, ਉਹ 1 ਤੋਂ 7 ਵਜੇ ਤੱਕ ਆ। ਤੇ ਤੁਸੀਂ ਮਦਦ ਜਿਹੜੀ ਆ, ਮਦਦ ਕਰਨ ਦੇ ਲਈ ਜਕਾਰਾ ਵਾਲੇ ਤੁਹਾਡੇ ਲਈ ਉੱਥੇ ਪੰਜਾਬੀ ਦੇ ਵਿੱਚ ਮਦਦ ਕਰਨ ਦੇ ਲਈ ਮੌਜੂਦ ਰਹਿਣਗੇ। ਬਿਲਕੁਲ। ਜੇ ਕਿਸੇ ਨੇ ਸਾਨੂੰ ਕਾਲ ਕਰਨੀ ਹੈ, ਜੇ ਕਿਸੇ ਨੂੰ ਕੋਈ ਵੀ ਲੋੜ ਹੈ, ਮੈਂ ਤੁਹਾਨੂੰ ਨੰਬਰ ਇੱਕ ਵਾਰੀ ਫੇਰ ਦੇ ਦੂੰਗਾ। ਉਹ ਹੈ 500, ਹਾਂਜੀ 559 ਜੀ 512 05
72 559 512 0572। ਠੀਕ ਹੈ ਸੋ ਥੋੜਾ ਜਿਹਾ ਇਵੈਂਟ ਦੇ ਵਿੱਚ ਚੇਂਜ ਆ, ਸੋ ਨੋਟ ਕਰ ਲੈਣ। ਟਰੱਕਰਸ ਵੀ ਜਿਹੜੇ ਸੋਚ ਰਹੇ ਆ ਵੀ ਅਸੀਂ ਜਿਹੜਾ ਵੈਕਸੀਨ ਲਵਾਉਣਾ ਚਾਹੁੰਦੇ ਆ ਤਾਂ ਤੁਹਾਡੇ ਕੋਲ ਇਹ ਮੌਕਾ ਹੈਗਾ ਆ। ਇਹਦੇ ਵਿੱਚ ਬੰਦਿਸ਼ ਇਹੀ ਆ ਵੀ 18 ਸਾਲ ਤੋਂ ਉੱਤੇ ਹੋਣਾ ਚਾਹੀਦਾ ਆ ਜਿਹੜੇ ਲੋਕ ਆ। ਹਾਂਜੀ ਬਿਲਕੁਲ, ਆਪਣੀ ਪੂਰੇ ਪਰਿਵਾਰ ਲੈ ਕੇ ਆਓ ਜਿਨ੍ਹਾਂ ਨੇ ਮਤਲਬ 18 ਸਾਲ ਤੋਂ ਉੱਤੇ, ਆਪਣੀ ਵਾਈਫ, ਆਪਣੇ ਮਤਲਬ ਬੱਚੇ ਵੀ, ਮਤਲਬ ਹਾਂ ਜਿਹੜੇ ਬੱਚੇ ਵੀ, ਬਜ਼ੁਰਗ ਵੀ, ਸਾਰੇ ਜਾਣੇ ਬਜ਼ੁਰਗ ਵੀ, ਸਾਰੇ ਇੱਕ ਗੱਡੀ ਚ ਆਓ। ਤੇ ਸੋ ਇਹਦੇ ਵਿੱਚ ਇਹ ਵੀ ਜ਼ਰੂਰ ਦੱਸ ਦਿਓ ਵੀ ਪਹਿਲੇ ਦਿਨ ਜਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ 1000 ਵੈਕਸੀਨ ਜਿਹੜੀਆਂ ਜੌਨਸਨ ਐਂਡ ਜੌਨਸਨ ਦੀਆਂ ਸੈਟਰਡੇ ਲੱਗਣੀਆਂ ਸੀ, ਬਾਕੀ ਦੋਨੋਂ ਦਿਨ ਉੱਥੇ 450 ਸੀ। ਸੋ ਨੰਬਰ ਕਿੰਨਾ ਆ? ਸੇਮ ਹੀ ਨੰਬਰਸ ਹੈਗੇ ਆ ਵੈਕਸੀਨ ਲਾਉਣ ਦੇ ਜਾਂ ਉੱਤੇ ਥੱਲੇ ਹੋਏ ਆ? ਨਹੀਂ, ਲਗਭਗ ਸੇਮ ਹੈ। 1000 ਹੋਣਗੇ ਸ਼ਨੀਵਾਰ ਨੂੰ, ਠੀਕ ਹੈ, ਤਕਰੀਬਨ 500 ਹੋਣਗੇ ਸੋਮਵਾਰ ਨੂੰ ਤੇ 500 ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ। ਚਲੋ ਠੀਕ ਹੈ ਜੀ। ਹਾਂਜੀ ਤੇ ਠੀਕ ਹੈ, ਤੇ ਥੈਂਕ ਯੂ ਨੰਦੀਪ ਇਨਫੋਰਮੇਸ਼ਨ ਜਿਹੜੀ ਸ਼ੇਅਰ ਕਰਨ ਦੇ ਲਈ, ਅਪਡੇਟਡ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ। ਹਾਂਜੀ ਥੈਂਕ ਯੂ ਤੁਹਾਡੀ ਦੋਨੋਂ ਤੇ ਪੰਜਾਬੀ ਰੇਡੀਓ USA ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਦਾਂ ਰਮਨ ਜੀ ਵੋਲੰਟੀਅਰ ਕਰ ਰਹੇ ਆ ਉਸ ਦਿਨ ਉੱਥੇ ਜਾ ਕੇ, ਤੇ ਜੇ ਹੋਰ ਵੀ ਕੋਈ ਵੋਲੰਟੀਅਰ ਕਰਨਾ ਚਾਹੁੰਦਾ, ਮਦਦ ਕਰਨਾ ਚਾਹੁੰਦਾ ਆ, ਕਿਉਂਕਿ ਆਪਣੀ ਕਮਿਊਨਿਟੀ ਜਲਦੀ ਤੋਂ ਜਲਦੀ ਵੈਕਸੀਨੇਟ ਹੋਵੇ, ਸਾਰੇ ਜਾਣੇ ਜਿਹੜੇ ਆਪਣੇ ਕੰਮਕਾਰ ਵੀ ਜਿਹੜੇ ਜਲਦੀ ਦੇ ਨਾਲ ਖੋਲ੍ਹਣਗੇ, ਵਿਆਹ ਸ਼ਾਦੀਆਂ ਦਾ ਜਿਹੜਾ ਆ ਉਹ ਵੀ ਕੰਮ ਜਿਹੜਾ ਉਹ ਦੁਬਾਰਾ ਜਿਹੜਾ ਠੀਕ ਠਾਕ ਜਿਹੜਾ ਹੋ ਕੇ ਚੱਲਣਾ ਸ਼ੁਰੂ ਹੋਊਗਾ। ਸੋ ਇੱਦਾਂ ਹੀ ਆ ਰਮਨ ਜੀ, ਸਾਰੇ ਜਾਣੇ ਬਹੁਤ ਤੰਗ ਪਰੇਸ਼ਾਨ ਨੇ, ਬਹੁਤ ਸਾਰੇ ਪ੍ਰੋਗਰਾਮਾਂ ਤੋਂ ਵਾਂਝੇ ਹੋਏ ਪਏ ਆ। ਸੋ ਲੋਕਾਂ ਦੇ ਮਨਾਂ 'ਚ ਇਹ ਆ ਵੀ ਬਾਹਰ ਨਿਕਲੀ ਹੋਣ ਕਿਸੇ ਤਰੀਕੇ ਨਾਲ। ਨਹੀਂ ਰਾਜਗੜ੍ਹ, ਇੱਥੇ ਇਹ ਵੀ ਆ ਕਿ ਆਪਣੀ ਕਮਿਊਨਿਟੀ ਦੇ ਵਿੱਚ ਥੋੜਾ ਜਿਹਾ ਇਹ ਡਰ ਵੀ ਹੈਗਾ ਵੀ ਪਤਾ ਨਹੀਂ ਇਹ ਵੈਕਸੀਨ ਜਿਹੜੀ ਆ ਇਹ ਬਿਲਕੁਲ ਜਿਹੜੀ 7-7 8-8 ਸਾਲ ਦੇ ਵਿੱਚ ਜਿਹੜੀ ਚੀਜ਼ ਹੁੰਦੀ ਸੀਗੀ, ਮਤਲਬ ਕਿ ਸਕਸੈਸ ਹੁੰਦੀ ਸੀ ਉਹਦੀ, ਉਹਨੂੰ ਦੇਖਿਆ ਜਾਂਦਾ ਸੀ, ਪਰਖਿਆ ਜਾਂਦਾ ਸੀ, ਉਹ ਸਿਰਫ 7 ਮਹੀਨਿਆਂ ਦੇ ਵਿੱਚ ਕਰਕੇ ਕੀਤੀ ਆ। ਸੋ ਇਹਦੇ ਵਿੱਚ ਕੁਝ ਨਾ ਕੁਝ ਤਾਂ ਗੜਬੜ ਹੈਗੀ ਆ। ਸੋ ਇਹ ਵੀ ਥੋੜਾ ਜਿਹਾ ਹੈਗਾ ਆ, ਕਿਤੇ ਨਾ ਕਿਤੇ ਝਾਕਾ ਹੈਗਾ ਆ। ਬਟ ਜ਼ਰੂਰ ਇਹ ਜਿਹੜੀ ਇਹ ਚੀਜ਼ ਆਪਣੇ ਆਪ ਨੂੰ ਤਸੱਲੀ ਕਰਨੀ ਚਾਹੀਦੀ ਹੈ, ਕਿਉਂਕਿ ਆਪਾਂ ਪਿਛਲੇ ਸਾਲ ਇਹਨਾਂ ਮਹੀਨਿਆਂ ਦੇ ਵਿੱਚ ਇਸੇ ਟਾਈਮ ਦੇ ਉੱਤੇ ਆਪਾਂ ਅਰਦਾਸ ਕਰਦੇ ਸੀ ਕਿ ਰੱਬਾ ਇਹਦੀ ਕੋਈ ਦਵਾਈ ਬਣਾ ਦੇ, ਜੇ ਤੇ ਕੋਈ ਦਵਾਈ ਬਣ ਗਈ ਹੈ ਤਾਂ ਸ਼ੋਰ ਉਹਨੂੰ ਕਰਨਾ ਚਾਹੀਦਾ। ਕੋਈ ਮੈਸ ਟਰਾਇਲ ਨਹੀਂ ਗੀ, ਇਹ ਮਤਲਬ ਦਵਾਈ ਬਣੀ ਹੈ ਜਿਹਨੂੰ ਕਿ ਪੂਰੇ ਤਰੀਕੇ ਦੇ ਨਾਲ ਦੇਖਿਆ ਜਾਇਆ ਗਿਆ। ਜੀ ਬਿਲਕੁਲ, ਦੇਖੋ ਨਾਲੇ 100 ਮਿਲੀਅਨ ਤੋਂ ਵੱਧ ਅਮਰੀਕਾ ਦੇ ਵਿੱਚ ਲੋਕਾਂ ਨੂੰ ਲੱਗ ਚੁੱਕੀ ਆ, ਹੋਰ ਮਿਲੀਅਨਸ ਆਫ ਲੋਕਾਂ ਨੂੰ ਜਿਹੜੇ ਆ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਵੈਕਸੀਨ ਜਿਹੜੀਆਂ ਉਹ ਲੱਗ ਰਹੀਆਂ ਨੇ। ਸੋ ਵਿਸ਼ਵਾਸ ਜਿਹੜਾ ਆ ਆਪਣੇ ਜਿਹੜੇ ਇਹਨਾਂ ਸਾਇੰਸਦਾਨਾਂ ਦੇ ਉੱਤੇ ਜਿਹੜਾ ਆਪਾਂ ਨੂੰ ਜ਼ਰੂਰ ਰੱਖਣਾ ਚਾਹੀਦਾ ਆ, ਕਿਉਂਕਿ ਪਹਿਲੀ ਦੀ ਕੋਈ ਵੈਕਸੀਨ ਨਹੀਂ ਬਣੀ, ਪਹਿਲੋਂ ਵੀ ਕਈ ਵੈਕਸੀਨ ਜਿਹੜੀਆਂ ਬਣਾਈਆਂ ਆ, ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਦੇ ਇਲਾਜ ਜਿਹੜੇ ਆ ਉਸ ਚੀਜ਼ ਦੇ ਵਿੱਚ ਕੀਤੇ ਆ। ਬਾਕੀ ਤੁਹਾਡਾ ਸ਼ੱਕ ਹੋਣਾ ਸੁਭਾਵਿਕ ਆ, ਅਸੀਂ ਇਹ ਨਹੀਂ ਕਹਿੰਦੇ ਵੀ ਜੀ ਫੇਸਬੁੱਕ ਦੇ ਉੱਤੇ ਇੱਕ ਸਵਾਲ ਵੀ ਆਇਆ ਕਿ ਆਪਣਾ ਹਰਭੁਪਿੰਦਰ ਸਿੰਘ ਹੋਣਾ ਦਾ ਕਿ ਇਹ ਕੀ ਵੈਕਸੀਨ ਜਿਹੜੀ ਹੈ ਕੈਲੀਫੋਰਨੀਆ ਸਟੇਟ ਦੇ ਟਰੱਕ ਡਰਾਈਵਰਸ ਲਈ ਅਵੇਲੇਬਲ ਜਾਂ ਅਦਰ ਸਟੇਟਸ ਦੇ ਵਿੱਚ? ਜੇ ਤੁਸੀਂ ਇੱਥੇ ਆਏ ਆ, ਸੈਲਮੇ ਦੇ ਲਾਗੇ ਹੈਗੇ ਆ, ਮੇਰਾ ਵਿਚਾਰ ਇਹ ਆ ਕਿ ਚੁੱਪਚਾਪ ਤੁਸੀਂ ਲਾਈਨ 'ਚ ਲੱਗੋ ਤੇ ਆਪਣਾ ਵੈਕਸੀਨ ਲੈ ਲਓ। ਬਾਕੀ ਉੱਥੇ ਕੋਈ ਵੀ ID ਚੈੱਕ ਨਹੀਂ ਹੈਗਾ, ਤੁਹਾਨੂੰ ਸਿਰਫ ਇੱਕ ਗੁੱਡ ਫੇਥ ਦੇ ਵਿੱਚ ਪੁੱਛਿਆ ਜਾਏਗਾ ਤੇ ਤੁਸੀਂ ਹਾਂ ਜਾਂ ਨਾ 'ਚ ਜਵਾਬ ਦੇਣਾ ਤੇ ਆਪਣੀ ਵੈਕਸੀਨ ਲੈਣੀ ਹੈ। ਸੋ ਇਹਦਾ ਕੋਈ ਵੀ ਜ਼ਿਆਦਾ ਵੱਡਾ ਨਹੀਂ ਹੈਗਾ, ਜੇ ਤੁਸੀਂ ਇੱਥੇ ਲਾਗੇ ਹੈਗੇ ਤਾਂ ਲੈ ਸਕਦੇ ਵੈਕਸੀਨ। ਜੀ ਬਿਲਕੁਲ, ਤੇ ਜ਼ਰੂਰ ਸੈਲਮਾ ਗੁਰੂ ਘਰ ਦੇ ਵਿੱਚ 27 ਤਰੀਕ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ 29 ਅਤੇ 30 ਤਰੀਕ ਨੂੰ ਜਿਹੜਾ ਆ ਇਹ ਉੱਥੇ ਜੌਨਸਨ ਐਂਡ ਜੌਨਸਨ ਵਾਲੀ ਲੱਗਣੀ ਆ, ਤੇ ਜੇ ਫਾਈਜ਼ਰ ਵਾਲੀ ਲੱਗਣੀ ਆ ਉਹ ਸ਼ਨੀਚਰਵਾਰ ਤੇ ਮੰਗਲਵਾਰ ਸੈਲਮਾ ਸੀਨੀਅਰ ਸੈਂਟਰ ਦੇ ਵਿੱਚ ਜਿਹੜੀ ਉੱਥੇ ਉਹ ਲੱਗਣੀ ਆ। ਸੋ ਬਾਕੀ ਕੋਈ ਹੋਰ ਜਾਣਕਾਰੀ ਲੈਣੀ ਹੈ ਤੇ ਜਕਾਰਾ ਵਾਲਿਆਂ ਦਾ ਨੰਬਰ 559 512 0572 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ। ਤੇ ਰਾਜਕਰਨ ਇੱਥੇ ਇੱਕ ਚੀਜ਼ ਮੈਂ ਗੱਲ ਥੋੜੀ ਜੀ ਸਟਾਰਟ ਕਰਨੀ ਚਾਹੁੰਦਾ ਆ, ਇੱਕ ਟਾਈਮ ਲੈਣਾ ਚਾਹੁੰਦਾ ਇੱਥੇ ਕਿ ਇੱਕ ਅੱਜ ਦੀ ਤਰੀਕ ਦੇ ਵਿੱਚ ਇਸ ਵੇਲੇ ਟਰੱਕਿੰਗ ਦੇ ਵਿੱਚ ਜਿਹੜਾ ਇੱਕ ਉਛਾਲ ਆਇਆ, ਕਹਿ ਲਓ ਵੀ ਜਿਹੜੇ ਟਰੱਕ ਨਹੀਂ ਮਿਲ ਰਹੇ ਹੈਗੇ, ਬਹੁਤ ਔਖਾ ਹੋਇਆ ਹੈਗਾ। ਤੇ ਇੱਥੇ ਮੈਂ ਇੱਕ ਆਪਣੇ ਜਿਹੜੇ ਲਿਸਨਰਸ ਹੈਗੇ ਆ ਉਹਨਾਂ ਨੂੰ ਇੱਕ ਚੀਜ਼ ਦਾ ਇਹ ਜਾਣੂ ਕਰਾਉਣਾ ਚਾਹੁੰਦਾ ਆ ਕਿ ਜਿਹੜੇ ਇੱਕ ਤਾਂ ਜਿਹੜੇ ਲੋਨਸ ਹੋ ਰਹੇ ਆ ਇਸ ਵੇਲੇ ਟਰੱਕਿੰਗ ਦੇ, ਜਾਂ ਤੁਸੀਂ ਲੋਨ ਕਰਵਾ ਰਹੇ ਆ, ਡੈਸਪਰੇਟ ਸਿਚੁਏਸ਼ਨ ਦੇ ਵਿੱਚ ਕਈ ਲੋਨ ਹੁੰਦੇ ਦੇਖੇ ਆ ਜਿਹਦੇ ਵਿੱਚ ਕੀ ਇੱਕ ਬਹੁਤ ਬੁਰੀ ਤਰ੍ਹਾਂ ਲੋਕੀ ਫਸ ਰਹੇ ਹੈਗੇ ਆ। ਔਰ ਇਹਦੇ ਵਿੱਚ ਇੱਕ ਸਿਨੈਰੀਓ ਮੈਂ ਤੁਹਾਨੂੰ ਦੱਸਦਾ ਜਿਹੜਾ ਕਿ ਮੇਰੇ ਦੇਖਣ ਦੇ ਵਿੱਚ ਆਇਆ ਰੀਸੈਂਟਲੀ ਹੁਣੇ। $40,000 ਦਾ ਕਿਸੇ ਨੇ ਟਰੱਕ ਜਿਹੜਾ ਆ ਸਾਲ ਕੁ ਪਹਿਲਾਂ ਲਿਆ ਸੀਗਾ, ਠੀਕ ਹੈ ਨਾ, ਉਹ ਵੀ ਮਤਲਬ ਕਿ ਤੇਜ਼ੀ ਦੇ ਵਿੱਚ, ਕਾਹਲੀ ਦੇ ਵਿੱਚ, ਮਤਲਬ ਕਿ ਡੈਸਪਰੇਟ ਸਿਚੁਏਸ਼ਨ ਦੇ ਵਿੱਚ। ਸੋ $40,000 ਦਾ ਟਰੱਕ ਜਿਹੜਾ ਲਿਆ ਉਹਦੇ ਚ $13,000
ਡਾਊਨ ਦਿੱਤਾ ਉਹਨਾਂ ਨੇ ਤੇ ਬਾਕੀ ਉਹਨਾਂ ਦਾ ਲੋਨ ਸੀਗਾ। ਠੀਕ ਹੈ, ਸੋ 52 ਮੰਥ ਦੀਆਂ ਪੇਮੈਂਟ ਸੀਗੀਆਂ ਉਹਨਾਂ ਦੀਆਂ ਤੇ ਉਹ ਜਿਹੜੀਆਂ ਪੇਮੈਂਟ ਸੀਗੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ 9 ਮਹੀਨੇ ਉਹਦੀਆਂ ਟਰੱਕ ਦੀਆਂ 8 ਮਹੀਨੇ ਪੇਮੈਂਟਸ ਦਿੱਤੀਆਂ। ਸੋ ਅਬਾਊਟ $9,000 ਉਹਨਾਂ ਨੇ ਪੇਮੈਂਟਸ 'ਚ ਦੇ ਦਿੱਤਾ ਆਲਰੇਡੀ। ਹੁਣ ਉਹਨਾਂ ਦਾ ਟਰੱਕ ਜਿਹੜਾ ਆ ਉਹ ਟੋਟਲ ਹੋ ਗਿਆ। ਸੋ ਉਹਨਾਂ ਦਾ ਐਕਸੀਡੈਂਟ ਹੋ ਗਿਆ, ਟਰੱਕ ਦਾ ਟਰੱਕ ਟੋਟਲ ਹੋ ਗਿਆ, ਨੋ ਲੋਂਗਰ। ਠੀਕ ਹੈ, ਹੁਣ ਜਿਹੜੀ ਲੋਨ ਵਾਲੀ ਕੰਪਨੀ ਆ ਉਹਨਾਂ ਨੇ ਜਿਹੜਾ ਕਾਂਟਰੈਕਟ ਲਿਖਿਆ ਸੀ ਉਹ ਤੁਸੀਂ ਬ੍ਰੇਕ ਨਹੀਂ ਕਰ ਸਕਦੇ, ਉਹ ਤੁਸੀਂ ਉਹਨੂੰ ਪ੍ਰੀਪੇ ਨਹੀਂ ਕਰ ਸਕਦੇ। ਸੋ ਤੁਹਾਨੂੰ 52 ਪੇਮੈਂਟਸ ਦੇਣੀਆਂ ਪੈਣੀਆਂ। ਠੀਕ ਆ, ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੇ ਜਦੋਂ ਪੇ ਆਫ ਅਮਾਊਂਟ ਮੰਗਿਆ ਉੱਥੋਂ ਵੀ ਅਸੀਂ ਸਾਡੀ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹਨੇ ਪੇ ਆਫ ਕਰਨਾ ਟਰੱਕ ਤੇ ਪੇ ਆਫ ਅਮਾਊਂਟ ਦਿਓ, ਤੇ $56,000 ਦਾ ਪੇ ਆਫ ਅਮਾਊਂਟ ਆਇਆ ਉਹਨਾਂ ਦਾ। ਸੋ ਤੁਸੀਂ ਇਹ ਦੇਖੋ ਵੀ $40,000 ਦਾ ਟਰੱਕ ਆ ਤੇ $13,000 ਡਾਊਨ ਦਿੱਤਾ, 9,000 ਦੀਆਂ ਪੇਮੈਂਟਾਂ ਦਿੱਤੀਆਂ ਤੇ ਸਟਿਲ $56,000 ਦਾ ਉਹਦਾ ਪੇ ਆਫ ਅਮਾਊਂਟ ਹੈ। ਟੋਟਲ ਅਸੀਂ ਕੱਲ ਆ ਕੇ ਦੇਖਿਆ ਉਹ ਟਰੱਕ ਉਹਨਾਂ ਨੂੰ $78,000 ਚ ਪਿਆ। ਵਾਓ, ਪੈਣਾ ਆ। ਠੀਕ ਆ, ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇੰਨੇ ਡੈਸਪਰੇਟ ਹੋ ਕੇ ਕੋਈ ਕਾਂਟਰੈਕਟ ਸਾਈਨ ਨਾ ਕਰੋ, ਇੰਨੇ ਅੰਨੇ ਹੋ ਕੇ ਕੋਈ ਕਾਂਟਰੈਕਟ ਸਾਈਨ ਨਾ ਕਰੋ ਕਿ ਤੁਹਾਨੂੰ ਕਾਂਟਰੈਕਟ ਦੇ ਵਿੱਚ ਪਤਾ ਹੀ ਨਾ ਹੋਵੇ ਵੀ ਲਿਖਿਆ ਕੀ ਆ ਤੇ ਕੀ ਕਿੱਦਾਂ ਕੀਤਾ ਗਿਆ। ਜ਼ਰੂਰ ਇੱਕ ਦੋ ਕੋਟ ਲਾਓ, ਜ਼ਰੂਰ ਬਾਹਰੋਂ ਪੁੱਛੋ, ਦੇਖੋ, ਧਿਆਨ ਨਾਲ ਸਮਝੋ। ਮਤਲਬ ਕਿੰਨਾ ਕੁ ਤੁਸੀਂ ਉਸ ਬਿਜ਼ਨਸ ਦੇ ਵਿੱਚ ਕਮਾ ਲੋਗੇ, ਕਿੰਨਾ ਕੁ ਤੁਸੀਂ ਉਸ ਕੰਮ ਦੇ ਵਿੱਚ ਕਮਾਓਗੇ ਜਿਸ ਕੰਮ ਦੇ ਵਿੱਚ ਤੁਸੀਂ 40,000 ਵਾਲੇ ਟਰੱਕ ਦਾ 78,000 ਆਲਮੋਸਟ ਡਬਲ ਤੁਸੀਂ ਪੇ ਕਰਨ ਨੂੰ ਰੈਡੀ ਆ। ਮਤਲਬ ਕਿ ਉਹ ਕਿੱਥੇ ਜਾ ਕੇ ਤੁਹਾਨੂੰ ਪਊਗਾ। ਸੋ ਜਿਹੜੇ ਹੁਣ ਇਹ ਤਾਂ 40,000 ਦਾ ਟਰੱਕ ਸੀਗਾ, ਜਿਹੜੇ 1,60,000 ਦੇ ਟਰੱਕ ਆ ਉਹਨਾਂ ਦਾ ਸੋਚ ਕੇ ਦੇਖੋ ਵੀ ਉਹ ਕਿੱਥੇ ਜਾ ਰਹੇ ਹੋਣਗੇ, ਕੀ ਹੋ ਰਿਹਾ ਇਸ ਵੇਲੇ। ਜਿਹੜਾ ਇੰਟਰਸਟ ਰੇਟ ਹੈਗਾ, ਮੈਨੂੰ ਜਿਹੜੇ ਲੈਂਡਰਸ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਆ, ਚਰਚਾ ਚੱਲਦੀ ਆ, 20 ਤੋਂ 20% ਤੋਂ ਉੱਤੇ ਚੱਲ ਰਿਹਾ ਹੈਗਾ। ਲੋਕੀ ਜਿਹੜੇ ਡੈਸਪਰੇਟ ਹੋ ਕੇ ਲੈ ਰਹੇ ਆ। ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਆ, ਇੰਨੇ ਡੈਸਪਰੇਟ ਹੋ, ਇੰਨਾ ਵੀ ਇਹ ਬਿਜ਼ਨਸ ਜਿਹੜਾ ਡਾਲਰ ਇੰਨੇ ਵੀ ਉੜਦੇ ਨਹੀਂ ਫਿਰਦੇ ਇਹਦੇ ਵਿੱਚ ਵੀ ਤੁਸੀਂ ਇਹ ਸਾਰਾ ਕੁਝ ਰੀਕੂਪ ਕਰ ਲਓਗੇ। ਇਹ ਬਿਜ਼ਨਸ ਜਿਹੜਾ ਆ ਪਲ ਵਿੱਚ ਤੋਲਾ, ਪਲ ਚ ਮਾਸਾ ਆ। ਇਹ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਇਹ ਚੜਾਈ ਚ ਆ, ਕਿਹੜੇ ਵੇਲੇ ਥੱਲੇ ਆ ਗਿਆ ਡਾਊਨ। ਸੋ ਇਹਦੇ ਵਿੱਚ ਇਹ ਜਿਹੜੀ ਚੀਜ਼ ਆ ਇੱਕ ਬਹੁਤ ਜ਼ਰੂਰੀ ਹੈਗੀ ਆ। ਔਰ ਦੂਸਰੀ ਚੀਜ਼ ਰਾਜਕਰਨ ਇੱਥੇ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ ਇੱਕ ਜਿਹੜੀ ਸਾਡੇ ਆਪਣੇ ਬੰਦੇ ਜਿਹੜੇ ਹੈਗੇ ਆ, ਇੰਸ਼ੋਰੈਂਸ ਜਿਹੜੀ ਟਰੱਕ ਟ੍ਰੇਲਰ ਦੀ ਇੰਸ਼ੋਰੈਂਸ ਲੈਂਦੇ ਆ, ਇੱਕ ਇੰਸ਼ੋਰੈਂਸ ਦਾ ਬੜਾ ਦੋਨੋਂ ਲੋਕਾਂ ਨੂੰ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਪਤਾ ਹੈਗਾ ਔਰ ਬਹੁਤ ਫਸਦੇ ਹੈਗੇ ਉਹਦੇ ਵਿੱਚ। ਕਾਰਗੋ ਇੰਸ਼ੋਰੈਂਸ ਜਿਹੜੀ ਤੁਹਾਡੀ ਟ੍ਰੇਲਰ ਦੀ ਆ, ਟ੍ਰੇਲਰ ਦੇ ਵਿੱਚ ਕਾਰਗੋ ਇੰਸ਼ੋਰੈਂਸ ਆ, ਉਹ ਸਿਰਫ ਉਦੋਂ ਕੰਮ ਕਰਦੀ ਆ ਜਦੋਂ ਤੁਹਾਡਾ ਟਰੱਕ ਐਕਸੀਡੈਂਟ ਹੋ ਜਾਏ, ਤੁਹਾਡਾ ਕਾਰਗੋ ਜਿਹੜਾ ਉਹ ਉਹਦੇ ਵਿੱਚ ਡਿਸਟਰੋਏ ਹੋ ਜਾਵੇ। ਠੀਕ ਆ ਜੀ, ਉਹ ਉਸ ਤਰ੍ਹਾਂ ਜਿਹੜੀ ਆ ਆਪਣੀ ਨੱਕ ਲੈਂਦੇ ਆ, ਉਹਦੇ ਵਿੱਚ ਕੰਮ ਨਹੀਂ ਕਰਦੀ। ਸੋ ਜਿਹੜਾ ਰੀਫਰ ਬ੍ਰੇਕਡਾਊਨ ਇੰਸ਼ੋਰੈਂਸ ਆ, ਜੇ ਤੁਸੀਂ ਪ੍ਰੋਡਿਊਸ ਲੱਦਿਆ ਹੈਗਾ ਤੇ ਤੁਹਾਡਾ ਰੀਫਰ ਬ੍ਰੇਕਡਾਊਨ ਹੋ ਜਾਂਦਾ, ਉਹਦੀ ਕਵਰੇਜ ਵਾਸਤੇ ਰੀਫਰ ਬ੍ਰੇਕਡਾਊਨ ਇੰਸ਼ੋਰੈਂਸ ਆ, ਨਾ ਕਿ ਕਾਰਗੋ ਇੰਸ਼ੋਰੈਂਸ ਹੈ। ਇਹ ਕਈ ਲੋਕਾਂ ਦੇ ਵਿੱਚ ਭੁਲੇਖਾ ਆ ਕਿ ਇਹ ਦੋਨੋਂ ਸੇਮ ਚੀਜ਼ ਆ। ਮੇਰੇ ਕੋਲ ਕਾਰਗੋ ਇੰਸ਼ੋਰੈਂਸ ਹੈਗੀ, ਕਵਰੇਜ ਹੋ ਜੂਗੀ, ਪਰ ਨਹੀਂ। ਜੇ ਤੁਹਾਡਾ ਰੀਫਰ ਬ੍ਰੇਕਡਾਊਨ ਹੁੰਦਾ ਤੇ ਉਹਦੇ ਬ੍ਰੇਕਡਾਊਨ ਹੋਣ ਕਰਕੇ ਤੁਹਾਡਾ ਜਿਹੜਾ ਵਿੱਚ ਪੈਰਿਸ਼ੇਬਲ ਪ੍ਰੋਡਿਊਸ ਆ ਜਾਂ ਵਿੱਚ ਚੀਜ਼ ਪਿਆ ਜਾਂ ਕੋਈ ਵੀ ਪ੍ਰੋਡਕਟ ਜਿਹੜਾ ਰੈਫਰੀਜਰੇਟਰ ਪਿਆ ਆ, ਚਾਹੇ ਆਈਸਕ੍ਰੀਮ ਆ, ਕੁਛ ਆ, ਜੇ ਉਹ ਖਰਾਬ ਹੁੰਦਾ ਤੇ ਉਹਨੂੰ ਰੀਫਰ ਬ੍ਰੇਕਡਾਊਨ ਇੰਸ਼ੋਰੈਂਸ ਨੇ ਕਵਰ ਕਰਨਾ, ਨਾ ਕਿ ਉਹਨੂੰ ਕਾਰਗੋ ਇੰਸ਼ੋਰੈਂਸ ਨੇ। ਸੋ ਇਹ ਬਹੁਤ ਵੱਡਾ ਡਿਫਰੈਂਸ ਹੈਗਾ। ਜੀ ਜੀ, ਬਿਲਕੁਲ। ਡੈਫੀਨੇਟਲੀ ਤੁਹਾਨੂੰ ਟਰਮਸ ਕੰਡੀਸ਼ਨਸ ਦਾ ਪਤਾ ਹੋਣਾ ਚਾਹੀਦਾ ਜਦੋਂ ਕੋਈ ਵੀ ਚੀਜ਼ ਤੁਸੀਂ ਜਿਹੜੀ ਜੀ ਉਹ ਬਾਏ ਕਰ ਰਹੇ ਆ। ਇਹ ਟਰੱਕਿੰਗ ਦੇ ਮਾਮਲੇ 'ਚ ਜਾਂ ਕਿਸੇ ਵੀ ਤਰੀਕੇ ਦੇ ਬਿਜ਼ਨਸ ਦੇ ਵਿੱਚ ਤੁਸੀਂ ਜਿਹੜਾ ਉਹ ਜਾਣਾ ਚਾਹੁੰਦੇ ਆ। ਹਾਂ, ਬਿਜ਼ਨਸ ਓਨਰ ਬਣਨ ਦੀ ਕਾਹਲੀ ਦੇ ਵਿੱਚ ਇਹ ਨਾ ਹੋਵੇ ਵੀ ਪੈਰ ਦੇ ਉੱਤੇ ਕੁਹਾੜਾ ਮਾਰਨ ਥਾਂ 'ਤੇ ਕੁਹਾੜੇ ਦੇ ਉੱਤੇ ਛਾਲ ਮਾਰ ਲਿਓ। ਸੋ ਇਹ ਚੀਜ਼ ਦਾ ਜਿਹੜਾ ਉਹ ਜ਼ਰੂਰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਨੋ ਡਾਊਟ ਹਰ ਇੱਕ ਜਾਣਾ ਇੱਥੇ ਇੱਕ ਅਮੈਰੀਕਨ ਡਰੀਮ ਆ ਐਂਟਰਪ੍ਰਨੋਰ ਜਿਹੜਾ ਜੀ ਇੱਥੇ ਬਣਨ ਦਾ, ਖੁਦ ਦਾ ਬਿਜ਼ਨਸ ਜਿਹੜਾ ਆ ਉਹ ਚਲਾਉਣ ਦਾ। ਪਰ ਇਹ ਆ ਵੀ ਉਸ ਨੂੰ ਲੈ ਕੇ ਜਿਹੜਾ ਤੁਹਾਨੂੰ ਸਹੀ ਪਤਾ ਹੋਣਾ ਚਾਹੀਦਾ ਆ, ਉਸ ਬਿਜ਼ਨਸ ਦੇ ਬਾਰੇ ਇਨਜ਼ ਐਂਡ ਆਊਟਸ ਦਾ ਪਤਾ ਹੋਵੇ, ਕਿੱਥੇ ਨੁਕਸਾਨ ਆ, ਕਿੱਥੇ ਨਫੇ ਆ, ਕਿੱਥੇ ਨੁਕਸਾਨ ਆ, ਤਾਂ ਜੋ ਤੁਸੀਂ ਜਿਹੜੇ ਸਹੀ ਡਿਸੀਜਨ ਜਿਹੜੇ ਆ ਉਹ ਲੈ ਸਕੋ। ਕਾਹਲੀ ਦੇ ਵਿੱਚ ਬਾਅਦ ਦੇ ਵਿੱਚ ਫਿਰ ਰਮਨ ਜੀ ਸਮੱਸਿਆ ਆਊਗੀ। ਹੁਣ 40,000 ਵਾਲਾ 80,000 ਦੇ ਵਿੱਚ ਲੈ ਕੇ ਤਾਂ ਨੁਕਸਾਨ ਹੀ ਨੁਕਸਾਨ। ਹੁਣ ਤੁਸੀਂ ਦੇਖੋ ਵੀ ਦੁੱਗਣੀ ਕੀਮਤ ਇੱਕ ਚੀਜ਼ ਦੀ ਜਿਹੜੀ ਉਹ ਦੇਣੀ ਆ ਜਿੰਨੀ ਉਸ ਦੀ ਕੀਮਤ ਉਸ ਦੇ ਨਾਲੋਂ, ਤਾਂ ਉਸ ਦੇ ਵਿੱਚ ਕੋਈ ਅਕਲਮੰਦੀ ਵਾਲੀ ਗੱਲ ਨਹੀਂ ਜਿਹੜੀ ਉਹ ਹੈਗੀ। ਉਹ ਧਿਆਨ ਜਿਹੜਾ ਉਹ ਜ਼ਰੂਰ ਰੱਖਿਆ ਕਰੋ। ਉਹ ਰਾਜਕਰਨ ਜਿਹੜਾ ਉਹ ਦੇਖੋ, ਇਹ ਚੀਜ਼ਾਂ ਜਿਹੜੀਆਂ ਨਾ ਇਹ ਹੁੰਦੀਆਂ ਕਿ ਤੁਹਾਡਾ ਜਿਹੜਾ ਤੁਸੀਂ ਕੰਮ ਕਰਦੇ ਨਾ, ਕਈ ਵਾਰੀ
ਇਹ ਚੀਜ਼ਾਂ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਇਸੇ ਹੀ ਗੱਲ ਨਾਲ ਹੋਈਆਂ ਕਿ ਇਹ ਤੁਹਾਡਾ ਬੇਧਿਆਨੀ ਚ ਹੋਇਆ, ਪਰ ਕਈ ਕਾਹਲੀ ਚ ਹੁੰਦਾ ਆ, ਕਈ ਵਾਰੀ ਅਸੀਂ ਇੰਨੇ ਡੈਸਪਰੇਟ ਹੁੰਦੇ ਆ ਕਿ ਸਾਡੇ ਕੋਲ ਬੜੇ ਵਧੀਆ ਲੋਡ ਮਿਲਦੇ ਆ, ਫਟਾਫਟ ਆਪਣਾ ਚੱਕ ਲਓ, ਲੋਡਾਂ ਰੇਟ ਬਹੁਤ ਵਧੀਆ ਆ, ਫਟਾਫਟ ਟਰੱਕ ਲੈ ਲਓ, ਹਨਾ। ਉਹ ਡੈਸਪਰੇਸ਼ਨ ਜਿਹੜੀ ਆ ਨਾ, ਉਹ ਡੈਸਪਰੇਸ਼ਨ ਕਈ ਲੋਕਾਂ ਦੀ ਹੁੰਦੇ, ਕਈਆਂ ਦੀ ਸਿਚੁਏਸ਼ਨ ਇਦਾਂ ਦੀ ਹੁੰਦੀ ਹੈ ਕਿ ਮੈਨੂੰ ਯਾਰ ਜ਼ਰੂਰੀ, ਮੈਨੂੰ ਚਾਹੀਦਾ, ਮੈਨੂੰ ਜ਼ਰੂਰੀ ਟਰੱਕ ਜਿਹੜਾ ਲੈਣਾ ਪੈਣਾ ਆ, ਹਨਾ, ਮੈਨੂੰ ਜ਼ਰੂਰੀ ਕੰਮ ਕਰਨਾ ਪੈਣਾ ਆ, ਮੇਰੀ ਘਰ ਦੀ ਮੌਰਗੇਜ ਆ, ਮੇਰਾ ਘਰ ਦੀ ਪੇਮੈਂਟ ਰਹਿੰਦੀ ਆ। ਕਈ ਤਾਂ ਉਸ ਲੈਵਲ ਤੇ ਜਾ ਕੇ ਇਹ ਡੈਸਪਰੇਸ਼ਨ ਹੋ ਜਾਂਦੀ, ਕਈਆਂ ਦੀ ਹੋ ਜਾਂਦੀ ਹੈ ਕਿ ਯਾਰ ਵਧੀਆ ਲੋਡ ਆ, ਰੇਟ ਇੰਨੀ ਚੱਲ ਰਿਹਾ, ਅੱਜ ਲੈਣਾ ਟਰੱਕ, ਮਤਲਬ ਕਰਨਾ ਹੀ ਕਰਨਾ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਉਹ ਸਿਚੁਏਸ਼ਨਾਂ ਦੇ ਵਿੱਚ ਆਣ ਕੇ ਜਦੋਂ ਬੰਦਾ ਇਦਾਂ ਦੇ ਕੰਮ ਕਰਦਾ ਨਾ, ਉਦੋਂ ਬਹੁਤ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ। ਜੀ ਜੀ, ਸੋ ਬਿਲਕੁਲ। ਅਤੇ ਸੋ ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸਵਾਲ ਹੋਵੇ ਤਾਂ ਕਾਲ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਅਤੇ ਰਮਨ ਜੀ, ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜੇ DOT ਦੇ ਸਕੱਤਰ ਹੈਗੇ ਨੇ ਪੀਟ ਬਿਊਟੀਜੇਜ, ਉਹ ਜਿਹੜਾ $3 ਟ੍ਰਿਲੀਅਨ ਦਾ ਪੈਕੇਜ ਜਿਹੜਾ ਇਨਫਰਾਸਟਰਕਚਰ ਨੂੰ ਲੈ ਕੇ ਹੈਗਾ ਆ, ਉਸ ਦੇ ਵਿੱਚ ਹੁਣ ਜਦੋਂ ਆਪਾਂ ਇਨਫਰਾਸਟਰਕਚਰ ਦੀ ਗੱਲ ਕਰਦੇ ਹਾਂ, ਯੂਨੀਅਨਸ ਦੀ ਆਪਾਂ ਆਲਰੇਡੀ ਗੱਲ ਕੀਤੀ ਵੀ ਉਹਨਾਂ ਦੇ ਲਈ ਕਾਫੀ ਇਸ ਦੇ ਵਿੱਚ ਜਿਹੜੀਆਂ ਉਹ ਰਹਿਣਗੀਆਂ। ਸੋ ਜਦੋਂ ਇਨਫਰਾਸਟਰਕਚਰ ਦੀ ਗੱਲ ਕਰਦੇ, ਪਿਛਲੇ ਮੈਨੂੰ ਲੱਗਦਾ ਹੁਣ ਕਈ ਦਹਾਕਿਆਂ ਤੋਂ ਹੀ ਟਰੱਕਰਸ ਦਾ ਇਹ ਰੌਲਾ ਆ ਵੀ ਸੜਕਾਂ ਦੀ, ਬ੍ਰਿਜਾਂ ਦੀ, ਹੋਰ ਕਈ ਥਾਵਾਂ ਦੇ ਉੱਤੇ ਹਾਲਾਤ ਬਹੁਤ ਖਸਤਾ ਆ, ਕਿ ਉਸ ਦੇ ਉੱਤੇ ਇਹਨਾਂ ਨੇ ਇਸ ਦੇ ਵਿੱਚ ਅਜੇ ਕੁਛ ਕਲੈਰਿਟੀ ਲਿਆਂਦੀ ਹੈ ਵੀ ਕਿੱਥੇ ਜ਼ਿਆਦਾ, ਕਿੱਥੇ ਖਰਚਾ ਕਰਨ ਬਾਰੇ ਇਹ ਸੋਚ ਰਹੇ ਹੈਗੇ ਨੇ? ਦੇਖੋ ਜੀ, ਕਲੈਰਿਟੀ ਤਾਂ ਅਜੇ ਕੋਈ ਨਹੀਂ ਹੈਗੀ, ਬਟ ਡੈਫੀਨੇਟਲੀ ਜਿਹੜਾ ਇਨਫਰਾਸਟਰਕਚਰ ਬਿੱਲ ਹੈਗਾ ਆ, ਜਿਹੜਾ ਇਨਫਰਾਸਟਰਕਚਰ ਦੇ ਉੱਤੇ ਪੈਸਾ ਲੱਗਣਾ ਹੈਗਾ, ਉਹਦੇ ਵਿੱਚ ਡੈਫੀਨੇਟਲੀ ਇਹ ਦੇਖਿਆ ਜਾਊਗਾ ਕਿ ਇਹ ਕਿੱਥੇ ਖਰਚ ਹੋਣਾ। ਔਰ ਖਾਸ ਕਰਕੇ ਇਸ ਵੇਲੇ ਜਿਹੜੇ ਫਰੀਵੇਜ਼ ਹੈਗੇ ਆ, ਬ੍ਰਿਜਸ ਹੈਗੇ ਆ, ਮੇਰੇ ਖਿਆਲ ਲਾਸਟ ਵੀਕ ਮੈਂ ਪੜ੍ਹਦਾ ਸੀਗਾ ਕਿ ਅਬਾਊਟ 100 ਬ੍ਰਿਜਸ ਐਸੇ ਹੈਗੇ ਅਮਰੀਕਾ ਦੇ ਵਿੱਚ ਜਿਹੜੇ ਕਿ ਡਾਇਰ ਕੰਡੀਸ਼ਨ ਦੇ ਵਿੱਚ ਹੈਗੇ ਆ, ਜਿਹੜੇ ਕਿ ਹਾਂਜੀ ਬਹੁਤ ਉਹਨਾਂ ਦੀ ਮਿਆਦ ਵੀ ਮੁੱਕੀ ਆ, ਔਰ ਬਹੁਤ ਜਿਹੜੇ ਆ ਉਹ ਪ੍ਰੋਬਲਮ ਦੇ ਵਿੱਚ ਆ ਰਹੇ ਹੈਗੇ ਆ। ਸੋ ਇਸ ਕਰਕੇ ਸੜਕਾਂ ਦਾ ਦੇਖ ਲਓ ਤੁਸੀਂ, ਆਪਣੀਆਂ ਲੋਕਲ ਜਿਹੜੇ ਟਾਊਨ 'ਚ ਰਹਿੰਦੇ ਹੈਗੇ, ਆਪਾਂ ਫ੍ਰਿਜ਼ਨੋ 'ਚ ਰਹਿੰਦੇ ਹੈਗੇ, ਆਪਣੀ ਫ੍ਰਿਜ਼ਨੋ ਦੀਆਂ ਸੜਕਾਂ ਦਾ ਹਾਲ ਦੇਖ ਲਓ। ਆਈ ਮੀਨ ਇਹ ਤਾਂ ਬੁਰੀ ਹਾਲਤ ਹੋਈ ਪਈ ਹੈ ਇਸ ਵੇਲੇ ਕਿ ਜਿਹੜੀ ਸਾਡੀ ਇਨਫਰਾਸਟਰਕਚਰ ਹੈਗਾ। ਡੈਫੀਨੇਟਲੀ ਗੱਲ ਹੈਗੀ ਹੈ ਕਿ ਕੰਮ ਚੱਲਦਾ ਰਹਿੰਦਾ, ਆਪਾਂ ਦੇਖਦੇ ਹੈਗੇ ਆ ਕਿ ਬਹੁਤ ਕੰਮ ਚੱਲ ਰਿਹਾ ਹੈਗਾ, ਪਰ ਸਟਿਲ ਸਾਨੂੰ ਐਜ਼ ਕੰਪੈਰੇਟਿਵਲੀ, ਜੇ ਸਾਡੇ ਜਿੱਦਾਂ ਕਿ ਉਹਨਾਂ ਨੇ ਆਪਣੀ ਗੱਲਬਾਤ ਦੇ ਵਿੱਚ ਕਿਹਾ ਕਿ ਐਜ਼ ਕੰਪੈਰੇਟਿਵਲੀ ਜਿਹੜੀ ਕੰਟਰੀਜ਼ ਹੈਗੀਆਂ ਚਾਈਨਾ ਵਰਗੀਆਂ, ਜਿਹੜੇ ਕਿ ਕਾਫੀ ਅਹੈਡ ਹੈਗੇ ਆ ਸਾਡੇ ਨਾਲੋਂ, ਕਾਫੀ ਅੱਗੇ ਹੈਗੇ ਆ ਇਸ ਮਾਮਲੇ ਦੇ ਵਿੱਚ, ਸੜਕਾਂ, ਬ੍ਰਿਜਸ। ਹੁਣ ਆਪਣੀ ਟ੍ਰੇਨ ਦੀ ਗੱਲ ਦੇਖ ਲਓ, ਇਨਫਰਾਸਟਰਕਚਰ ਦੇ ਵਿੱਚ ਹੀ ਆਪਣੀ ਬੁਲਟ ਟ੍ਰੇਨ ਹੈ। ਬੁਲਟ ਮਤਲਬ ਕਿ ਇੰਨੀ ਕੁ ਸਲੋ ਬੁਲਟ ਹੈ ਵੀ ਆਪਾਂ ਬੰਦਾ ਤੁਰ ਕੇ ਵੀ ਇਸ ਬੁਲਟ ਨਾਲੋਂ ਅੱਗੇ ਲੰਘ ਜਾਂਦਾ। ਮਤਲਬ ਇਦੋਂ ਦੀ, ਮਤਲਬ ਸਾਡੇ ਜਦੋਂ ਅਸੀਂ ਆਏ ਸੀ ਅੱਜ ਤੋਂ 20 ਸਾਲ ਪਹਿਲਾਂ ਦੀ ਇਹ ਗੱਲ ਮਤਲਬ ਕਿ ਚੱਲ ਰਹੀ ਆ, ਤੇ ਹੁਣ ਇਹ ਕੰਮ ਸ਼ੁਰੂ ਹੋਇਆ ਤੇ ਹੁਣ ਸਿਰਫ ਬੇਕਰਸਵੀਲ ਤੋਂ ਲੈ ਕੇ ਮਰਸਟ ਤੱਕ ਬੁਲਟ ਟ੍ਰੇਨ ਚੱਲਣੀ ਹੈ। ਵੀ ਇੰਨੀ ਕੁ ਬੁਲਟ ਦਾ ਕੀ ਫਾਇਦਾ ਹੋਣਾ ਜਿਹੜੀ ਚੱਲਣ ਤੋਂ ਪਹਿਲਾਂ ਹੀ ਜਿਹੜੀ ਉਹ ਖੁੱਸ ਹੋ ਜਾਣੀ ਹੈ। ਸਪੀਡ ਉਹਨੇ ਫੜਨੀ ਨਹੀਂ ਹੈ ਤੇ ਖਤਮ ਉਹਨੇ ਟਰੈਕ ਪਹਿਲਾਂ ਹੋ ਜਾਣਾ। ਚਾਰ ਉਹਦੇ ਸਟੇਸ਼ਨ ਹੈ, ਰਾਹ ਦੇ ਵਿੱਚ ਵੀ ਕੀ ਵਿਚਾਰੀ ਕੀ ਕਰੂਗੀ ਤੇ ਕੀ ਨਾ ਕਰੂਗੀ। ਇਹਦਾ ਫਿਰ ਸਾਨੂੰ 20 ਸਾਲ ਲੱਗ ਗਏ ਇਸ ਕੰਮ ਕਰਨ ਨੂੰ। ਇਹਨੇ ਦਰਮਿਆਨ ਚਾਈਨਾ ਦੇ ਵਿੱਚ ਪਤਾ ਨਹੀਂ 20-25 ਜਿਹੜੀਆਂ ਉਹਨਾਂ ਨੇ ਟਰੈਕ ਵਿਛਾ ਕੇ ਤੇ ਹਾਈਪਰ, ਬਿਲਕੁਲ ਜੀ, ਉਹ ਤੇ ਬੁਲਟ ਤੋਂ ਵੀ ਤੇਜ਼ ਹਾਈਪਰ ਤੱਕ ਚਲੇ ਗਏ ਤੇ ਅਸੀਂ ਹਾਂ ਬਿਲਕੁਲ ਬਿਲਕੁਲ। ਇਹ ਆ ਨਾ ਜਦੋਂ ਓਵਰਹੈਡ ਜ਼ਿਆਦਾ ਹੁੰਦਾ ਆ ਤੇ ਉਸ ਦੇ ਵਿੱਚ ਇਨਸਾਈਟ ਘੱਟ ਹੁੰਦੀ ਆ, ਕੌਣ ਕੀ ਕਰ ਰਿਹਾ, ਕਿਵੇਂ ਕਰ ਰਿਹਾ, ਤੇ ਜੇ ਉਸ ਦੇ ਉੱਤੇ ਧਿਆਨ ਨਾ ਦਿਓ ਤੇ ਆਲਰੇਡੀ ਇਹ ਚਿੱਟਾ ਹਾਥੀ, ਜਿੱਦਾਂ ਆਪਾਂ ਪੰਜਾਬ ਦੀਆਂ ਗੱਲਾਂ ਕਰਦੇ ਆ ਨਾ ਵੀ ਕਈ ਪ੍ਰੋਜੈਕਟ ਚਿੱਟੇ ਹਾਥੀ ਬਣ ਜਾਂਦੇ ਆ। ਜਿਹੜਾ ਕੈਲੀਫੋਰਨੀਆ ਦਾ ਚਿੱਟਾ ਹਾਥੀ ਆ ਰਾਈਟ ਨਾਓ, ਜਿਹੜਾ ਇਹ ਜੇ ਅਸਲ ਦੇ ਵਿੱਚ ਬਣ ਜਾਂਦੀ ਨਾ ਵੀ ਬੇ ਏਰੀਏ ਨੂੰ ਐਲੇ ਤੱਕ ਅਸਲ ਦੇ ਵਿੱਚ ਜੋੜ ਦਿੰਦੀ, ਜਿੰਨੇ ਦਹਾਕੇ ਹੋ ਗਏ ਇਸ ਚੀਜ਼ ਨੂੰ, ਗੱਲ ਨੂੰ ਚੱਲਦਿਆਂ ਨੂੰ, ਤਾਂ ਇਹਦਾ ਵਾਕਈ ਫਾਇਦਾ ਹੋਣਾ ਸੀਗਾ। ਪਰ ਅਫਸੋਸ ਵਾਲੀ ਗੱਲ ਆ ਵੀ ਅਜੇ ਤੱਕ ਆਪਾਂ ਉੱਥੇ ਦੇ ਉੱਥੇ ਹੀ ਖੜੇ ਆ। ਹਿਲ ਜੁਲ ਜਿਹੜੀ ਇਸ ਦੇ ਉੱਤੇ ਬਹੁਤ ਘੱਟ ਆ। ਬਿਲਕੁਲ ਬਿਲਕੁਲ ਸਹੀ ਗੱਲ ਹੈ ਰਾਜਕਰਨ। ਆਪਣਾ ਇੱਕ ਸਵਾਲ ਵੀ ਜਿਹੜਾ ਆ ਫੇਸਬੁੱਕ ਦੇ ਉੱਤੇ ਹੈਗਾ ਆ, ਆਪਣੇ ਭਾਈ ਸਾਹਿਬ ਹੁਣੀ ਹੈਗਾ ਸਤਵਿੰਦਰ ਸਿੰਘ ਭੰਡਾਲ ਹੁਣੀ ਕਹਿ ਰਿਹਾ ਕਿ ਸਟੇ ਅਵੇ ਫਰੋਮ ਪੰਜਾਬੀ ਟਰੱਕ ਡੀਲਰਸ। ਭਾਜੀ ਇਹ ਗੱਲ ਨਹੀਂ ਹੈਗੀ, ਅਸੀਂ ਇਹ ਚੀਜ਼ ਨੂੰ ਨਹੀਂ ਕਹਿ ਰਹੇ ਕਿ ਤੁਸੀਂ ਪੰਜਾਬੀ ਟਰੱਕ ਡੀਲਰਸ ਤੋਂ ਪਰੇ ਰਹੋ। ਤੁਸੀਂ ਟਰੱਕ ਡੀਲਰ ਤਾਂ ਟਰੱਕ ਡੀਲਰ ਆ,
ਤੁਸੀਂ ਸਿਆਣੇ ਹੋ, ਤੁਸੀਂ ਦੇਖੋ ਤੁਸੀਂ ਕੀ ਲੈਣਾ ਹੈਗਾ। ਆਪਾਂ ਸੜਕ ਦੇ ਉੱਤੇ ਰੇਹੜੀਆਂ ਲੱਗੀਆਂ ਹੁੰਦੀਆਂ ਫਲ ਫਰੂਟ ਵਾਲੀਆਂ, ਇੱਕ ਰੇਹੜੀ ਦੇ ਉੱਤੇ ਖਰਾਬ ਫਰੂਟ ਪਿਆ ਹੁੰਦਾ, ਇੱਕ ਤੇ ਗਲਤ ਪਿਆ ਹੁੰਦਾ। ਆਪਾਂ ਇਹ ਨਹੀਂ ਕਹਿੰਦੇ ਵੀ ਖਰਾਬ ਫਰੂਟ ਵਾਲਿਆਂ ਨੂੰ ਬਿਲਕੁਲ ਮਨਾ ਕਰ ਦਿਓ, ਬਿਲਕੁਲ ਪਰੇ ਸਿੱਟ ਦਿਓ। ਆਪਾਂ ਇਹ ਕਹਿੰਦੇ ਤੁਸੀਂ ਧਿਆਨ ਦੇ ਨਾਲ ਦੇਖ ਕੇ ਲਓ ਕਿਹੜੀ ਚੀਜ਼ ਲੈਣੀ ਆ। ਆਪਾਂ ਦੁਕਾਨਦਾਰ ਨੂੰ ਨਹੀਂ ਦੋਸ਼ ਦੇ ਸਕਦੇ ਕਿ ਉਹ ਕੀ ਕਰ ਰਿਹਾ ਹੈਗਾ। ਯੈਸ, ਡੈਫੀਨੇਟਲੀ ਤੁਸੀਂ ਜਿਹੜੀ ਗੱਲ ਕਹੀ ਆ ਉਹ ਵੀ ਸਿਰ ਮੱਥੇ, ਪਰ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਆਪਾਂ ਕੀ ਖਰੀਦਣਾ ਹੈ। ਵੇਚਣ ਵਾਲੇ ਨੇ ਤੇ ਆਪਣੀ ਦੁਕਾਨ ਲਾਈ ਆ, ਉਹਨੇ ਤੇ ਵੇਚਣਾ ਆ, ਠੀਕ ਹੈ ਨਾ। ਸੋ ਆਪਾਂ ਕਿਸੇ ਵੀ ਜਾਂ ਪੰਜਾਬੀ ਡੀਲਰ ਨੂੰ ਜਾਂ ਕਿਸੇ ਹੋਰ ਨੂੰ ਆਪਾਂ ਕੋਈ ਐਸੀ ਗੱਲ ਨਹੀਂ ਕਹਿ ਸਕਦੇ, ਔਰ ਨਾ ਹੀ ਕਹਿਣੀ ਚਾਹੀਦੀ ਆ। ਪਰ ਡੈਫੀਨੇਟਲੀ ਇਹ ਹੈਗਾ ਕਿ ਜਦੋਂ ਤੁਸੀਂ ਖਰੀਦਦਾਰੀ ਕਰਨੀ ਆ, ਤੁਸੀਂ ਧਿਆਨ ਨਾਲ ਵੇਖਣਾ, ਤੁਸੀਂ ਕੰਟਰੈਕਟ ਪੜ੍ਹਨਾ, ਤੁਸੀਂ ਸਮਝਦਾਰੀ ਨਾਲ ਕੰਮ ਲੈਣਾ, ਨਾ ਵੇਚਣ ਵਾਲੇ ਨੇ ਤੁਹਾਨੂੰ ਵੇਚਣੀ ਆਪਣੀ ਚੀਜ਼। ਜੀ ਬਿਲਕੁਲ ਜੀ, ਐਜ਼ ਏ ਇਨਫੋਰਮਡ ਕਸਟਮਰ, ਜਿਹੜੇ ਜਾਗਰੂਕ ਉਪਭੋਗਤਾ ਜਿਹਨੂੰ ਕਹਿੰਦੇ ਹੁੰਦੇ ਆ, ਉਹ ਬਣ ਕੇ ਜਿਹੜਾ ਆ ਉਹ ਆਪਾਂ ਉਹਨਾਂ ਦੇ ਕੋਲ ਜਾਣਾ। ਦਲਜੀਤ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਮੇਰਾ ਕੁਐਸਚਨ ਹੈ ਜੀ ਸਕੇਲ ਦੇ ਬਾਰੇ। ਜਦੋਂ ਆਪਾਂ ਸਕੇਲ ਤੇ ਜਾਂਦੇ ਆ ਉਦੋਂ ਆਪਾਂ ਨੂੰ ਅੰਦਰ ਰੈੱਡ ਲਾਈਟ ਆ ਜਾਂਦੀ ਹੈ ਤੇ ਉਹਦੇ ਤੇ ਆ ਜਾਂਦਾ ਵੀ ਟਰੱਕ ਬਾਈਪਾਸ, ਜਾਂ ਆਪਾਂ ਨੂੰ ਗ੍ਰੀਨ ਲਾਈਟ ਆ ਜਾਂਦੀ ਟਰੱਕ ਮਸਟ ਇਨਸਾਈਡ। ਤਾਂ ਆਪਾਂ ਕਿਹੜੀ ਚੀਜ਼ ਨੂੰ ਫੋਲੋ ਕਰਨਾ, ਇਹ ਥੋੜੀ ਕਨਫਿਊਜ਼ਨ। ਟੇਕ ਦ ਟਰੱਕ ਇਨਸਾਈਡ। ਤੁਸੀਂ ਜਿਹੜਾ ਆ ਕਨਫਿਊਜ਼ਿੰਗ ਜਿਹੜੀ ਆ ਉਹ ਚੀਜ਼ ਦੇ ਉੱਤੇ ਜਸਟ ਟੂ ਬੀ ਸੇਫ ਗੋ ਥਰੂ ਦਾ ਟਰੱਕ ਸਕੇਲ। ਮੈਂ ਕਦੀ ਨਹੀਂ ਕਹੂੰਗਾ ਕਿ ਜੇ ਤੁਹਾਡਾ ਜਿਹੜਾ ਅੰਦਰ ਤੁਹਾਨੂੰ ਆ ਰਿਹਾ ਗ੍ਰੀਨ ਲਾਈਟ ਆ ਰਹੀ ਆ ਤੇ ਉੱਥੇ ਬਾਹਰ ਤੁਹਾਡਾ ਜਿਹੜਾ ਸਕੈਨਰ ਜਿਹੜਾ ਚੱਲਦਾ ਆ, ਆਮ ਤੌਰ ਤੇ ਆਪਣੇ ਕਈ ਸਟੇਟਾਂ ਦੇ ਵਿੱਚ ਹੈਗਾ, ਜਿੱਦਾਂ ਵਾਸ਼ਿੰਗਟਨ ਦੇ ਵਿੱਚ ਹੈਗਾ ਆ, ਹੋਰ ਵੀ ਕਈ ਸਟੇਟਾਂ 'ਚ ਹੈਗਾ ਆ ਕਿ ਜਿੱਥੇ ਵੱਡੇ ਵੱਡੇ ਉਹਨਾਂ ਨੇ ਅੱਗੇ ਬੋਰਡ ਲਾਏ ਹੁੰਦੇ ਆ ਕਿ ਟਰੱਕ ਬਾਈਪਾਸ, ਠੀਕ ਹੈ, ਪਰ ਤੁਹਾਡੇ ਅੰਦਰ ਰੈੱਡ ਲਾਈਟ ਆਈ ਹੈਗੀ ਆ। ਸੋ ਡੈਫੀਨੇਟਲੀ ਗੋ ਥਰੂ ਦਾ ਸਕੇਲ। ਜੇ ਤੁਹਾਡੇ ਅੰਦਰ ਗ੍ਰੀਨ ਆਈ ਆ, ਬਾਹਰ ਲਿਖਿਆ ਟਰੱਕ enter the scale, then must enter the scale. Try to be safe than sorry. ਠੀਕ ਹੈ ਨਾ ਜੀ। ਠੀਕ ਹੈ, ਥੈਂਕ ਯੂ ਜੀ, ਮਿਹਰਬਾਨੀ। ਸੋ ਬਿਲਕੁਲ ਕਈ ਇਹਦੀ ਕਨਫਿਊਜ਼ਨ ਜਿਹੜੀ ਹੋ ਜਾਂਦੀ ਆ, ਗਲਿਚ ਵੀ ਹੋ ਸਕਦੇ ਨੇ ਅਤੇ ਬਾਅਦ ਦੇ ਵਿੱਚ ਜਿਹੜਾ ਭੁਗਤਾਨ ਆਪਾਂ ਨੂੰ ਹੀ ਜਿਹੜਾ ਉਹ ਕਰਨਾ ਪੈਣਾ ਹੈ, ਬਾਅਦ 'ਚ ਟਿਕਟ ਮਿਲੂਗੀ ਜਾਂ ਕੁਛ ਹੋਰ ਹੋਊਗਾ। ਸੋ ਉਹਦੇ ਨਾਲੋਂ ਬੈਟਰ ਆ ਵੀ ਬੰਦਾ ਵਿੱਚੋਂ ਦੀ ਲੰਘ ਜਾਵੇ। ਆਈ ਨੋ ਸਾਰੇ ਜਾਣਿਆਂ ਨੂੰ ਹੁੰਦਾ ਵੀ ਕਾਹਤੇ ਟਾਈਮ ਜੇ ਉਹਨਾਂ ਨੇ ਕਹਿੰਦੇ ਆ ਵੀ ਨਾ ਜਾਓ ਤਾਂ ਵਿੱਚੋਂ ਦੀ ਲੰਘਣ ਦੀ ਜ਼ਰੂਰਤ ਨਹੀਂ, ਪਰ ਚਲੋ ਜੇ ਕਨਫਿਊਜ਼ਨ ਹੈਗੀ ਆ ਤੇ ਗੋ ਔਨ ਦਾ ਸੇਫ ਸਾਈਡ। ਇਹ ਪਰ ਰਾਜਕਿਰਨ ਇੱਥੇ ਇੱਕ ਗੱਲ ਹੈ ਕਿ ਸਕੇਲ ਤੋਂ ਮੈਨੂੰ ਨਹੀਂ ਸਮਝ ਆਉਂਦੀ ਕਿ ਸਕੇਲ ਤੋਂ ਡੈਫੀਨੇਟਲੀ ਜੇ 100% ਚੋਂ ਕਿਤੇ 5-7-10% ਦੇ ਵਿੱਚ ਧੱਕਾ ਵੀ ਹੋ ਜਾਂਦਾ ਹੋਊਗਾ, ਪਰ 90% ਟਾਈਮ ਸਕੇਲ ਜਿਹੜਾ ਹੈਗਾ ਤੁਹਾਡੇ ਬੈਨੀਫਿਟ ਲਈ ਹੈਗਾ ਕਿ ਤੁਸੀਂ ਓਵਰਵੇਟ ਤਾਂ ਨਹੀਂ ਹੈਗੇ, ਤੁਹਾਡਾ ਕੋਈ ਟਾਇਰ ਫਟਣ ਵਾਲਾ ਤਾਂ ਨਹੀਂ ਹੈਗਾ, ਤੁਹਾਡੀ ਕੋਈ ਏਅਰ ਲੀਕ ਤਾਂ ਨਹੀਂ ਹੈਗੀ, ਜਿਹੜੀ ਕਿ ਅੱਗੇ ਚੱਲ ਕੇ ਵੱਡੇ ਐਕਸੀਡੈਂਟ ਨੂੰ ਅੰਜਾਮ ਦਿੰਦੀ ਆ। ਉਸ ਚੀਜ਼ ਨੂੰ ਹੀ ਕੇਅਰ ਕਰਦੇ ਆ। ਜੇ ਤੁਸੀਂ ਓਵਰ ਆਪਣੇ ਆਵਰ ਚਲਾ ਰਹੇ ਆ, ਜੇ ਤੁਸੀਂ ਗਲਤ ਹੈਗੇ ਆ, ਤੇ ਡੈਫੀਨੇਟਲੀ ਸਕੇਲ ਦੇ ਉੱਤੇ ਥੋੜਾ ਜਿਹਾ ਹਰ ਇੱਕ ਬੰਦੇ ਨੂੰ ਡਰ ਹੁੰਦਾ ਆ ਕਿ ਮੈਂ ਗਲਤ ਆ। ਪਰ ਜੇ ਤੁਸੀਂ ਸਹੀ ਹੈਗੇ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ। ਸਕੇਲ ਤੁਹਾਡੇ ਬੈਨੀਫਿਟ ਲਈ ਹੈਗਾ, ਸਕੇਲ ਤੁਹਾਡੇ ਮਤਲਬ ਕਿ ਖਿਲਾਫ ਨਹੀਂ ਹੈਗਾ। ਕਈ ਸਕੇਲਾਂ ਹੈਗੀਆਂ ਜਿਨ੍ਹਾਂ ਦੇ ਬਾਰੇ 'ਚ ਵਿਚਾਰ ਬਣਿਆ ਕਿ ਇਹ ਸਕੇਲ ਦੇ ਉੱਤੋਂ ਕੋਈ ਬਚ ਕੇ ਨਹੀਂ ਨਿਕਲਦਾ, ਪਰ ਡੈਫੀਨੇਟਲੀ ਸਕੇਲ ਜਿਹੜੀ ਆ ਉਹ ਤੁਹਾਡੇ ਬੈਨੀਫਿਟ ਲਈ ਹੈਗੀ ਆ। ਇਹ ਵੀ ਦੱਸ ਦਿਓ ਕਿਹੜੇ ਵਾਲੀ ਆ ਭਾਈ, ਬਚ ਕੇ ਕਿੱਦਾਂ ਕਰਨਾ? ਉਹ ਸਾਰਿਆਂ ਨੂੰ ਪਤਾ ਆ, ਉਹ ਮੈਂ ਹੁਣ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ, ਉਹ ਸਾਰਿਆਂ ਨੂੰ ਪਤਾ ਹੈ ਵੀ ਕਿਹੜੀਆਂ ਸਕੇਲਾਂ ਜਿਹੜੀਆਂ ਆ ਉਹ ਫਿਰ ਬਹੁਤ ਪਿਆਰ ਦਿਖਾਉਂਦੀਆਂ। ਉਹ ਜਿਹੜੀਆਂ ਉੱਥੇ ਬੰਦੇ ਬੜੇ ਪਿਆਰ ਦਿਖਾਉਂਦੇ ਆ, ਫਿਰ ਉਹ ਬਹੁਤ, ਕਿਉਂਕਿ ਉਹ ਵੀ ਜਿਹੜੀ ਹੈ ਨਾ, ਉਹ ਵੀ ਕਈ ਚੀਜ਼ਾਂ ਜਿਹੜੀਆਂ ਉਹ ਕਈ ਬੰਦਿਆਂ ਨੇ ਉੱਥੇ ਕੁਛ ਨਾ ਕੁਛ ਕੀਤਾ ਹੁੰਦਾ ਜਿਹਦੇ ਕਰਕੇ ਉਹ ਜਿਹੜੀਆਂ ਮਸ਼ਹੂਰ ਹੋ ਜਾਂਦੀਆਂ ਜੀ। ਮਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਮਨਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਮਨ ਜੀ, ਹੁਣੇ ਤੁਸੀਂ ਕਿਹਾ ਆ ਵੀ ਜੇ ਤੁਹਾਨੂੰ ਟਰੱਕ ਦੇ ਅੰਦਰ ਬਾਈਪਾਸ ਮਿਲ ਜਾਂਦਾ ਹੈਗਾ ਤੇ ਬਾਹਰ ਸਕੇਲ ਲਿਖਿਆ ਹੋਇਆ ਆ ਆਲ ਟਰੱਕ ਸਟਾਪ ਐਟ ਸਕੇਲ, ਤਾਂ ਸਾਨੂੰ ਸਕੇਲ ਦੇ ਅੰਦਰ ਜਾਣਾ ਚਾਹੀਦਾ ਆ, ਰਾਈਟ? ਹਾਂਜੀ। ਪਰ ਇਹ ਤਾਂ ਰਮਨ ਜੀ ਇਦਾਂ ਹਮੇਸ਼ਾ ਹੀ ਹੁੰਦੀ ਹੈ। ਜਿਹੜੀ ਚੋਚਲੇ ਵਾਲੀ ਸਕੇਲ ਵਾ ਉੱਤੇ ਹਮੇਸ਼ਾ ਲਿਖਿਆ ਹੁੰਦਾ ਵੀ ਆਲ ਟਰੱਕ ਸਟਾਪ ਐਟ ਸਕੇਲ, ਤੇ ਸਾਨੂੰ ਮਿਲਦਾ ਬਾਈਪਾਸ। ਅਸੀਂ ਤਾਂ ਮੋਸਟਲੀ ਹਮੇਸ਼ਾ ਬਾਹਰੋਂ ਨਹੀਂ ਭਾਜੀ, ਮੈਂ ਉਹ ਗੱਲ ਨਹੀਂ ਕੀਤੀ। ਇਹ ਇੱਥੇ ਜਿੱਥੇ ਆਲ ਟਰੱਕ ਸਟਾਪਸ, ਇਹ ਜਿਹੜਾ ਸਾਈਨ ਹੈ ਨਾ, ਮੈਂ ਤੁਹਾਨੂੰ ਨਾਲ ਕਿਹਾ ਸੀ ਵਾਸ਼ਿੰਗਟਨ ਸਟੇਟ ਦੇ ਵਿੱਚ ਜਾਂ ਹੋਰ ਕੁਛ ਇੱਕ ਸਟੇਟਾਂ ਦੇ ਵਿੱਚ ਬਾਹਰ ਸਾਈਨ ਆਉਂਦਾ ਆ ਤੁਹਾਡਾ ਕਿ ਟਰੱਕ ਮਸਟ ਐਂਟਰ ਦਾ ਸਕੇਲ। ਜਿਹੜਾ ਉਹ ਕੱਲੇ ਟਰੱਕ ਨੂੰ ਸਕੈਨ ਕਰਕੇ ਸਾਈਨ ਆਉਂਦਾ ਆ। ਜਿਹੜਾ ਚੌਚਲੇ ਦੇ ਉੱਤੇ ਸਾਈਨ ਲੱਗਾ ਆ ਉਹ ਇੱਕ ਸਟੇਸ਼ਨਰੀ ਸਾਈਨ ਆ, ਜਿੱਥੇ ਕਿ ਬਹੁਤ ਦੂਰ ਸਾਈਨ ਲੱਗਾ, ਆਪਣੇ ਸੈਂਸਰਸ ਤੋਂ ਪਹਿਲਾਂ ਸਾਈਨ ਲੱਗਾ ਹੁੰਦਾ ਕਿ ਆਲ ਟਰੱਕ ਸਟਾਪ ਐਟ ਸਕੇਲ।
ਉਹ ਸਾਈਨ ਦੀ ਮੈਂ ਨਹੀਂ ਗੱਲ ਕਰ ਰਿਹਾ ਹੈਗਾ, ਮੈਂ ਸਿਰਫ ਉਹਦੀ ਗੱਲ ਕਰ ਰਿਹਾ ਜਿਹੜਾ ਸਕੈਨਿੰਗ ਤੋਂ ਬਾਅਦ ਤੁਹਾਡਾ ਅੱਗੇ ਲੈਟਰਸ ਆਉਂਦੇ ਆ, ਜਿਹੜੇ ਕਿ ਵਾਸ਼ਿੰਗਟਨ ਸਟੇਟ ਖਾਸ ਕਰਕੇ ਮੈਂ ਕਹੂੰਗਾ, ਤੇ ਮੇਰੇ ਖਿਆਲ ਇੱਧਰ ਆਪਣੇ ਮਿਸਿਸਿਪੀ ਜਾਰਜੀਆ ਵਾਲੇ ਪਾਸੇ ਹੈਗੇ ਆ, ਜਾਂ ਆਪਣੇ ਇੱਧਰ ਐਰੀਜ਼ੋਨਾ ਵਾਲੇ ਪਾਸੇ ਹੈਗੇ ਆ। ਸੋ ਉਹਨਾਂ ਸਕੇਲਸ ਦੀ ਗੱਲ ਕਰ ਰਿਹਾ ਮੈਂ, ਜਿਹੜੇ ਸਟੇਸ਼ਨਰੀ ਸਾਈਨ ਆ ਉਹਨਾਂ ਦੀ ਨਹੀਂ ਗੱਲ ਕਰ ਰਿਹਾ। ਉਹ ਤਾਂ ਡੈਫੀਨੇਟਲੀ ਆਮ ਤੌਰ ਤੇ ਸਾਰੀਆਂ ਸਕੇਲਾਂ ਤੋਂ 2 ਮੀਲ ਪਹਿਲਾਂ ਲੱਗਾ ਹੁੰਦਾ ਕਿ ਤੁਸੀਂ ਸਾਰੇ ਟਰੱਕਾਂ ਨੇ ਸਕੇਲ ਜਾਣਾ। ਉੱਥੇ ਜੇ ਤੁਹਾਡੀ ਗ੍ਰੀਨ ਲਾਈਟ ਆਉਂਦੀ ਹੈ ਡੈਫੀਨੇਟਲੀ ਤੁਸੀਂ ਪਾਸ ਕਰਨਾ ਹੈ। ਓਕੇ ਜੀ, ਥੈਂਕ ਯੂ, ਬਸ ਇਹ ਕਲੀਅਰ ਹੋ ਗਿਆ ਜੀ। ਜੀ 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 ਸੋ ਬੇਸਿਕਲੀ ਆਪਾਂ ਉਹਨਾਂ ਸਾਈਨਸ ਦੀ ਗੱਲ ਕਰਦੇ ਹਾਂ ਜਿਹੜੇ ਕਿ ਚੇਂਜਿੰਗ ਸਾਈਨਸ ਹੈਗੇ ਆ। ਬਿਲਕੁਲ, ਜਿਹੜੇ ਸਾਈਨ ਦੀ ਮੈਂ ਗੱਲ ਕਰ ਰਿਹਾ ਹੈਗਾ, ਉਹ ਸਾਈਨ ਜਦੋਂ ਤੁਸੀਂ ਤੁਹਾਡਾ ਪਹਿਲਾ ਜਿਹੜਾ ਫਰੀਵੇ ਹੈ ਨਾ ਰਾਜ, ਉਹਦੇ ਥੱਲੇ ਜਿਹੜੀ ਮੂਵਿੰਗ ਸਕੇਲ ਹੈਗੀ ਆ, ਜਦੋਂ ਤੁਸੀਂ ਸਕੇਲ ਤੋਂ ਪਹਿਲਾਂ ਜਾਂਦੇ ਆ ਤੇ ਉਹਦੇ ਤੁਹਾਡੇ ਐਕਸਲ ਵੇਟ ਉੱਥੋਂ ਚੈੱਕ ਹੁੰਦੇ ਆ, ਠੀਕ ਆ। ਸੋ ਜਦੋਂ ਤੁਸੀਂ ਟਰੱਕ ਤੁਹਾਡਾ ਜਿੰਨੀ ਮਰਜ਼ੀ ਸਪੀਡ ਤੇ ਹੋਵੇ, ਉਹ ਤੁਹਾਡਾ ਨਾ ਇੱਕ ਤੁਹਾਡਾ ਸਕੇਲ ਜਿਹੜਾ ਆ ਸੜਕ ਦੇ ਵਿੱਚ ਫਰੀਵੇ ਦੇ ਵਿੱਚ ਲੱਗਾ ਆ, ਉੱਥੇ ਤੁਹਾਡਾ ਜਿਹੜਾ ਮੂਵਿੰਗ ਟਰੱਕ ਦਾ ਉਹ ਵੇਟ ਜਿਹੜਾ ਅਪਰੋਕਸੀਮੇਟ ਵੇਟ ਆਉਂਦਾ ਆ ਅੰਦਰ, ਉਹ 2 ਐਕਸਲਸ ਦਾ ਵੇਟ ਦੇਖਦੇ ਆ ਤੇ ਉੱਪਰ ਸੈਂਸਰ ਲੱਗਾ ਆ ਜਿਹੜਾ ਤੁਹਾਡੇ ਟਰੱਕ ਦਾ, ਜਿਹੜੀ ਤੁਹਾਡੇ ਅੱਗੇ ਉੱਥੇ ਪ੍ਰੀ ਪਾਸ ਲੱਗੀ ਆ, ਉਹਦੇ ਥਰੂ ਤੁਹਾਡੇ ਟਰੱਕ ਦੇ ਕ੍ਰੈਡੈਂਸ਼ੀਅਲਸ ਅੰਦਰ ਸਕੈਨ ਹੁੰਦੇ ਆ ਕਿ ਇਹ ਟਰੱਕ ਦੀਆਂ ਜਿਹੜੀਆਂ ਪਲੇਟਾਂ ਜਾਂ ਜਿਹੜੇ ਵੀ ਕ੍ਰੈਡੈਂਸ਼ੀਅਲਸ ਉਹ ਚੈੱਕ ਕਰਦੇ ਆ ਉਹ ਇਹਦੀਆਂ ਪੂਰੀਆਂ ਹੈਗੀਆਂ। ਸੋ ਉਹ 2 ਚੀਜ਼ਾਂ ਨੂੰ ਮੈਚ ਕਰਕੇ ਤੁਹਾਨੂੰ ਰੈੱਡ ਜਾਂ ਗ੍ਰੀਨ ਲਾਈਟ ਮਿਲਦੀ ਹੈਗੀ ਆ। ਸੋ ਜੇ ਉਹ ਤੁਹਾਨੂੰ, ਹੁਣ ਕਈ ਵਾਰੀ ਸਾਡੇ ਬੰਦੇ ਕੀ ਕਰਦੇ ਆ ਕਿ ਉਹ ਜਿੱਥੇ ਤੁਹਾਨੂੰ ਪਤਾ ਹੈ ਕਿ ਹੁਣ ਉਹ ਸਕੇਲ ਆ ਰਿਹਾ ਅੱਗੇ, ਉੱਥੇ ਉੱਪਰ ਲਾਈਟ ਹੈਗੀ ਆ, ਤੇ ਉੱਥੇ ਉਹ ਜਿਹੜੀ ਰਾਈਟ ਲੇਨ ਦੀ ਥਾਂ ਤੇ ਲੈਫਟ ਲੇਨ ਚੋਂ ਕਰਕੇ ਕੱਢ ਲੈਂਦੇ ਵੀ ਮੇਰਾ ਜਿਹੜਾ ਵੇਟ ਨਹੀਂ, ਮਤਲਬ ਕਿ ਉੱਤੋਂ ਦੀ ਮੈਂ ਨਹੀਂ ਲੰਘਿਆ। ਕਈਆਂ ਥਾਵਾਂ ਤੇ ਹੁਣ ਉਹਨਾਂ ਦੋਨੋਂ ਸਾਈਡ ਤੇ ਉਹ ਲਾਤੀਆਂ ਸਕੇਲਾਂ, ਪਰ ਕਈਆਂ ਤੇ ਨਹੀਂ ਹੈਗੀਆਂ। ਸੋ ਲੈਫਟ ਲੇਨ ਚੋਂ ਲੰਘ ਜਾਂਦੇ ਆ, ਪਰ ਉਹਦਾ ਮਤਲਬ ਇਹ ਨਹੀਂਗਾ ਕਿ ਉਹਨੇ ਤੁਹਾਨੂੰ ਸਕੈਨ ਨਹੀਂ ਕੀਤਾ ਹੈਗਾ, ਉਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਮਤਲਬ ਕਿ ਕਬਜ਼ੇ 'ਚ ਨਹੀਂ ਆਏ ਹੈਗੇ। ਪਰ ਜੇ ਤੁਸੀਂ ਉੱਤੋਂ ਨਹੀਂ ਲੰਘਦੇ ਹੈਗੇ ਆ, ਤੁਹਾਡਾ ਵੇਟ ਔਰ ਤੁਹਾਡੇ ਕ੍ਰੈਡੈਂਸ਼ੀਅਲਸ ਜਿਹੜੇ ਆ ਆਟੋਮੈਟਿਕਲੀ ਸਕੈਨ ਹੁੰਦੇ ਅੰਦਰ। ਜਿਹੜੀ ਚੌਚਲਾ ਸਕੇਲ ਆ, ਉੱਥੇ ਅਸੀਂ ਕਈ ਵਾਰੀ ਟੂਰ ਕੀਤਾ ਹੈਗਾ, ਕਈ ਵਾਰੀ ਉੱਥੇ ਗਏ ਹੈਗੇ ਆ। ਜਦੋਂ ਟਰੱਕ ਨਿਕਲਦੇ ਆ, ਅਸੀਂ ਅੰਦਰ ਦੇਖਦੇ ਆ ਕਿ ਅੰਦਰ ਕੀ ਕੀ ਚੀਜ਼ ਕੈਲਕੂਲੇਸ਼ਨ ਹੁੰਦੀ ਆ, ਔਰ ਉਸ ਤੋਂ ਬਾਅਦ ਹੀ ਤੁਹਾਨੂੰ ਜਿਹੜੀ ਹੈ ਰੈੱਡ ਔਰ ਗ੍ਰੀਨ ਲਾਈਟ ਮਿਲਦੀ ਹੈ। ਜੀ ਓਮਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਵਿੱਚ ਜੀ ਫੋਨ ਬੰਦ ਹੋ ਗਿਆ ਸੀਗਾ ਤੇ ਸੌਂਡੀਆਂ ਕੀ ਗੱਲ ਹੋਈ ਆ। ਵੈਸੇ ਮੈਂ ਉਹ ਜਿਹੜਾ ਭਾਜੀ ਨੇ ਕਿਹਾ ਸੀਗਾ ਜੀ ਵੀ ਫ੍ਰੀ ਪਾਸ ਦੀ ਗੱਲ, ਉਹਦੇ ਤੇ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਮੋਸਟਲੀ ਲਿਖਿਆ ਹੁੰਦਾ ਬਾਹਰ ਫਾਲੋ ਕੈਬ ਸਿਗਨਲ, ਹੈ ਨਾ ਜੀ। ਮੋਸਟਲੀ ਸਕੇਲਾਂ ਤੋਂ ਪਹਿਲਾਂ ਸਾਈਨ ਆ ਜਾਂਦੀ ਆ ਫਾਲੋ ਯੂਰ ਕੈਬ ਸਿਗਨਲ। ਤੇ ਜਿੱਦਾਂ ਹੁਣ ਭਾਜੀ ਅਰੀਜ਼ੋਨਾ ਦੇ ਵਿੱਚ ਤੁਹਾਨੂੰ ਜਦੋਂ ਉੱਥੇ ਕਈ ਜਿਹੜਾ ਬਾਹਰ ਹੁੰਦਾ ਸਕੈਨਰ, ਉੱਥੇ ਆ ਜਾਂਦਾ ਟਰੱਕ ਮਸਟ ਐਂਟਰ, ਔਰ ਆਪਾਂ ਨੂੰ ਗ੍ਰੀਨ ਲਾਈਟ ਆ ਜਾਂਦੀ ਆ ਯੂ ਕੈਨ ਗੋ। ਤੁਸੀਂ ਆਪਣਾ ਕੈਬ ਸਿਗਨਲ ਫਾਲੋ ਕਰਨਾ ਆ। ਜੇ ਤੁਹਾਨੂੰ ਉੱਥੇ ਆ ਜਾਂਦਾ ਸਕੈਨਰ ਤੇ ਵੀ ਤੁਸੀਂ ਜਾ ਸਕਦੇ ਹੋ, ਤੁਹਾਨੂੰ ਰੈੱਡ ਲਾਈਟ ਆ ਜਾਂਦੀ ਆ, ਪਰ ਤੁਹਾਨੂੰ ਫਿਰ ਤੁਹਾਨੂੰ ਹੈਵ ਟੂ ਇਨਸਾਈਡ ਜਾਣਾ ਪੈਂਦਾ ਆ। ਸੋ ਤੁਸੀਂ ਆਪਣੇ ਪ੍ਰੀ ਪਾਸ ਨੂੰ ਫਾਲੋ ਕਰਨਾ ਜ਼ਿਆਦਾਤਰ ਜੀ, ਮੋਸਟਲੀ ਇਹ ਆ ਜੀ। ਹਾਂ ਜੀ ਥੈਂਕ ਯੂ ਜੀ ਥੈਂਕ ਯੂ ਓਮਕਾਰ ਸਿੰਘ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ। ਸੋ ਇਹ ਦੇਖੋ ਕਈ ਸਟੇਟ, ਦੇਖੋ ਇਹ ਜਿਹੜੀਆਂ ਨਾ ਸਕੇਲਸ ਹੈਗੇ ਆ, ਜਿੰਨੇ ਵੀ ਪੋਰਟ ਆਫ ਐਂਟਰੀ ਹੈਗੇ, ਜਿੰਨੀਆਂ ਸਟੇਟਸ ਹੈਗੀਆਂ, ਹਰ ਇੱਕ ਸਟੇਟ ਦਾ ਆਪਣਾ ਜਿਹੜਾ ਰੂਲ ਐਂਡ ਰੈਗੂਲੇਸ਼ਨਸ ਹੈਗੀ ਆ। ਕੋਈ ਸਾਰੀਆਂ ਸਟੇਟਸ ਇੱਕੋ ਜਿਹੀਆਂ ਨਹੀਂ ਹੈਗੀਆਂ, ਇਕਸਾਰ ਨਹੀਂ ਹੈਗੀਆਂ, ਠੀਕ ਹੈ ਨਾ। ਕਿਤੇ ਤੁਹਾਨੂੰ ਕੁਛ ਲਿਖਿਆ ਮਿਲੂਗਾ, ਕਿਤੇ ਤੁਹਾਨੂੰ ਕੁਛ ਲਿਖਿਆ ਮਿਲੂਗਾ, ਕਿਤੇ ਕੁਛ ਹੋਊਗਾ, ਪਰ ਮੋਸਟਲੀ ਅਸੀਂ ਕਹਿੰਦੇ ਆ ਕਿ ਜੇ ਤੁਹਾਨੂੰ ਕੋਈ ਸ਼ੱਕ ਹੈਗਾ, ਇਫ ਯੂ ਹੈਵ 1% ਤੁਹਾਨੂੰ ਸ਼ੱਕ ਹੈਗਾ, ਤਾਂ ਗੋ ਥਰੂ ਦਾ ਸਕੇਲ, ਕੋਈ ਫਰਕ ਨਹੀਂ ਪੈਂਦਾ। ਜੇ ਤੁਸੀਂ ਠੀਕ ਹੈਗੇ ਆ, ਜੇ ਸਾਰਾ ਕੁਝ ਤੁਹਾਡਾ ਠੀਕ ਹੈ, ਯੂ ਡੋਂਟ ਨੀਡ ਟੂ ਵਰੀ ਅਬਾਊਟ ਇਟ, ਗੋ ਥਰੂ ਦਾ ਸਕੇਲ, ਦੈਨ ਸੇਫ ਦੈਨ ਸੌਰੀ। ਜੀ ਇੱਕ ਜਾਣੇ ਦਾ ਹੁਣੇ ਆਪਣੇ ਫੇਸਬੁੱਕ ਤੇ ਕਮੈਂਟ ਆ, ਕਹਿੰਦੇ ਵੀ ਇੱਕ ਸਕੇਲ ਬੰਦ ਦਾ ਸਾਈਨ ਸੀਗਾ, ਪਰ ਉਹ ਬੰਦਾ ਕਹਿੰਦੇ ਫਿਰ ਵੀ ਅੰਦਰ ਚਲਾ ਗਿਆ ਤੇ ਅਫਸਰ ਨੇ ਉਹਨੂੰ ਟਿਕਟ ਦੇ ਦਿੱਤੀ, ਕਹਿੰਦੇ ਵੀ ਤੂੰ ਅੰਦਰ ਕੀ ਕਰਨਾ ਹੈ, ਅੰਦਰ ਕੋਈ ਕੰਮ ਚੱਲਦਾ ਹੋ ਸਕਦਾ ਆ। ਸੋ ਦੇਖੋ ਇਹ ਜਿਹੜੀ ਹੈ ਨਾ, ਇਹ ਸਿਚੁਏਸ਼ਨ ਯੂਨੀਕ ਹੈਗੀ ਆ। ਬਹੁਤ ਸਟੇਟਾਂ ਦੀਆਂ ਸਕੇਲਾਂ ਐਸੀਆਂ ਹੈਗੀਆਂ ਜਦੋਂ ਬੰਦ ਹੋ ਜਾਂਦੀਆਂ ਤੇ ਉੱਥੇ ਆਪਣੇ ਆਮ ਜਿਹੜੇ ਟਰੱਕ ਡਰਾਈਵਰ ਹੈਗੇ ਆ, ਉਹ ਉਹਨੂੰ ਰਾਤ ਨੂੰ ਸੌਣ ਲਈ ਵੀ ਯੂਜ਼ ਕਰਦੇ ਆ। ਵਾਸ਼ਿੰਗਟਨ ਦੀਆਂ ਸਕੇਲਾਂ ਇੱਦਾਂ ਹੀ ਆ, ਅਸੀਂ ਆਲ ਦਾ ਟਾਈਮ ਯੂਜ਼ ਕਰਦੇ ਰਹੇ ਹਾਂ, ਪਰ ਕਿਸੇ ਨਾ ਕਿਸੇ ਟਾਈਮ ਤੇ ਇਹ ਹੋ ਸਕਦਾ ਕਿ ਕਿਤੇ ਉਹ ਬੰਦੇ ਦਾ ਦਿਨ ਖਰਾਬ ਚੱਲ ਰਿਹਾ ਹੋਵੇ, ਉਹਨੇ ਦੇਖਿਆ ਹੋਵੇ ਵੀ ਕੋਈ ਟਿਕਟ ਦਾ ਹੋਰ ਤਾਂ ਨਹੀਂ ਦੇਣੀ ਆ। ਸੋ ਇਹ ਇੱਕ ਚਾਂਸ ਹੋ ਸਕਦਾ, ਪਰ ਮੋਸਟਲੀ ਤੁਹਾਨੂੰ ਉਹ ਟਿਕਟ ਨਹੀਂ ਦਿੰਦੇ, ਪਰ ਇਹ ਕਹਿ ਦਿੰਦੇ ਆ ਕਿ ਮੂਵ ਦਾ ਟਰੱਕ। ਜੀ ਉਹ ਦੱਸ ਰਹੇ ਸੀ, ਕਹਿੰਦੇ ਵੀ ਉਹ ਕਿਸੇ ਨੂੰ ਫੇਅਰਫੀਲਡ ਵਾਲੀ ਸਕੇਲ ਦੇ ਉੱਤੇ ਇਸ ਚੀਜ਼ ਦੇ ਕਰਕੇ ਟਿਕਟ ਜਿਹੜੀ ਉਹ ਮਿਲ ਗਈ ਸੀ। ਸੋ ਇਹ ਇਸੇ ਲਈ ਕਨਫਿਊਜ਼ਨ ਜਿਹੜੀ ਆ ਰਮਨ ਜੀ ਜ਼ਿਆਦਾ ਰਹਿੰਦੀ ਆ। ਇੱਕ ਥਾਂ ਦੇ ਉੱਤੇ ਕੁਛ ਹੋ ਜਾਂਦਾ ਆ, ਸੇਮ ਸਥਿਤੀ ਦੇ ਵਿੱਚ ਦੂਜੇ ਥਾਂ ਦੇ ਉੱਤੇ ਕੁਛ ਹੋਰ ਹੋ ਜਾਂਦਾ ਆ, ਬੰਦਾ ਫਿਰ ਆਲਵੇਜ਼ ਕਨਫਿਊਜ਼ਡ ਰਹਿੰਦਾ ਆ।
ਸੋ ਰਾਜ ਬਿਲਕੁਲ ਇਸ ਇੱਕ ਸਟੇਟ ਦੇ ਵਿੱਚ ਵੀ ਨਾ ਤੁਹਾਡੇ ਜਿਹੜਾ ਪੁਲਿਸ ਆਫੀਸਰ ਹੈਗਾ, ਜਿਹੜਾ ਲਾ ਐਨਫੋਰਸਮੈਂਟ ਹੈਗਾ, ਉਹ ਇੱਕ ਸਟੇਟ 'ਚ ਵੀ ਕਈ ਵਾਰੀ ਉਹ ਇੱਕੋ ਜਿਹੇ ਨਹੀਂ ਹੁੰਦੇ। ਬਿਲਕੁਲ ਪਰ ਜਿਹੜੀ ਇੱਥੇ ਜਿਹੜੀਆਂ ਸਟੇਟ ਟੂ ਸਟੇਟ ਆ ਪੋਰਟ ਆਫ ਐਂਟਰੀਜ਼ ਦੇ ਲਾਅ ਆ, ਰੂਲ ਐਂਡ ਰੈਗੂਲੇਸ਼ਨਸ ਹੈਗੇ ਆ, ਉਹ ਬੜੇ ਡਿਫਰੈਂਟ ਆ। ਹਰ ਇੱਕ ਸਟੇਟ ਦਾ ਆਪਣਾ ਆਪਣਾ ਤਰੀਕਾ ਹੈਗਾ ਕੰਮ ਕਰਨ ਦਾ, ਆਪਣਾ ਆਪਣਾ ਲਾਜ਼ ਹੈਗੇ ਆ, ਕਿਤੇ ਕੁਛ ਆ ਕਿਤੇ ਕੁਛ ਆ। ਬਟ ਤੁਸੀਂ ਜਿਹੜਾ ਆ ਉਸ ਚੀਜ਼ ਨੂੰ ਕਾਫੀ ਧਿਆਨ 'ਚ ਰੱਖਣਾ ਕਿ ਹਰ ਸਟੇਟ ਦੇ ਜਿੱਦਾਂ ਦੇ ਲਾਅ ਹੈਗੇ ਉਹਦੇ ਮੁਤਾਬਕ ਚੱਲਣਾ। ਜੇ ਤੁਹਾਨੂੰ ਬਾਹਰ ਲਿਖਿਆ ਆਉਂਦਾ ਹੈ ਕਿ ਰਮਨ ਜੀ ਚਿੱਟਾਂ ਹੈਗੀਆਂ ਉਹਨਾਂ ਦੇ ਵਿੱਚ ਹੁੰਦਾ ਸਾਈਨ ਵੀ। ਹਾਂਜੀ ਜੀ, ਵਿੱਚ ਆਵਾਜ਼ ਤੁਹਾਡੀ ਜਿਹੜੀ ਉਹ ਕੱਟ ਗਈ ਸੀ ਅਖੀਰ ਦੇ ਵਿੱਚ। ਸੋ ਬਿਲਕੁਲ, ਸੋ ਸਮਾਂ ਵੀ ਜਿਹੜਾ ਆ ਉਹ ਹੁਣ ਆਪਣੇ ਪ੍ਰੋਗਰਾਮ ਦਾ ਰਮਨ ਜੀ ਸਮਾਪਤ ਜਿਹੜਾ ਉਹ ਹੋ ਚੁੱਕਾ ਆ। ਅਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਾਂ ਆਪਣੇ ਸਰੋਤਿਆਂ ਨੂੰ ਜਿਹੜੀ ਵੈਕਸੀਨੇਸ਼ਨ ਦੇ ਬਾਰੇ ਜਾਣਕਾਰੀ ਸੀ, ਜਿਸ ਦੇ ਵਿੱਚ ਥੋੜ੍ਹੀਆਂ ਜਿਹੀਆਂ ਤਬਦੀਲੀਆਂ ਹੋਈਆਂ ਆ, ਉਹ ਆਪਾਂ ਦੱਸਦੇ ਜਾਈਏ। ਜਿਹੜੀ ਸੈਲਮਾ ਗੁਰੂ ਘਰ ਦੇ ਵਿੱਚ ਆਉਂਦੇ ਸ਼ਨੀਚਰਵਾਰ ਨੂੰ ਜਿਹੜੀਆਂ ਉਹ ਅਤੇ ਸੋਮਵਾਰ ਮੰਗਲਵਾਰ ਲੱਗਣੀਆਂ ਸੀਗੀਆਂ। ਸੋ 27 ਮਾਰਚ ਨੂੰ ਤਾਂ ਸ਼ਨੀਚਰਵਾਰ ਨੂੰ ਸੇਮ ਉਸੇ ਤਰੀਕੇ ਦੇ ਨਾਲ ਜੌਨਸਨ ਐਂਡ ਜੌਨਸਨ ਦੀਆਂ ਇੱਕ ਟੀਕੇ ਵਾਲੀ ਜਿਹੜੀ ਵੈਕਸੀਨ ਆ ਉਹ ਜਿਹੜੀ ਉਹ ਲੱਗੇਗੀ ਸੈਲਮਾ ਗੁਰੂ ਘਰ ਦੇ ਵਿੱਚ। 1000 ਜਿਹੜੇ ਟੀਕੇ ਆ ਉਹਨਾਂ ਨੇ ਉਸ ਦਿਨ ਲਾਉਣੇ ਆ ਸ਼ਨੀਚਰਵਾਰ ਨੂੰ। ਅਤੇ ਅੱਗੇ ਸੋਮਵਾਰ ਅਤੇ ਮੰਗਲਵਾਰ ਉੱਥੇ ਫਾਈਜ਼ਰ ਦੀਆਂ ਲੱਗਣੀਆਂ ਸੀਆਂ, ਪਰ ਹੁਣ ਉੱਥੇ ਉਹ ਤਬਦੀਲੀ ਆ। ਹੁਣ ਸੋਮਵਾਰ ਅਤੇ ਮੰਗਲਵਾਰ ਨੂੰ ਟੀਕੇ ਤਾਂ ਵੈਕਸੀਨ ਤਾਂ ਲੱਗਣੀਆਂ ਆ, ਪਰ ਉਹ ਵੀ ਹੁਣ ਜੌਨਸਨ ਐਂਡ ਜੌਨਸਨ ਦੀਆਂ ਹੋਣਗੀਆਂ। ਅਤੇ ਜੇ ਕੋਈ ਇੱਛੁਕ ਹੈਗਾ ਆ ਵੀ ਹਾਂ ਮੈਂ ਫਾਈਜ਼ਰ ਵਾਲੀ ਹੀ ਵੈਕਸੀਨ ਲਵਾਉਣੀ ਆ, ਉਸ ਦੇ ਲਈ ਜਿਹੜਾ ਹੁਣ ਸ਼ਨੀਚਰਵਾਰ ਨੂੰ ਸੈਲਮਾ ਸੀਨੀਅਰ ਸੈਂਟਰ ਦੇ ਵਿੱਚ ਅਤੇ ਮੰਗਲਵਾਰ ਨੂੰ 30 ਤਰੀਕ ਨੂੰ, ਸ਼ਨੀਚਰਵਾਰ 27 ਤਰੀਕ ਅਤੇ ਮੰਗਲਵਾਰ 30 ਤਰੀਕ ਨੂੰ ਜਿਹੜਾ ਆ ਉੱਥੇ ਜਿਹੜੇ ਆ ਉਹ ਟੀਕੇ ਲੱਗਣਗੇ, ਉਹ ਫਾਈਜ਼ਰ ਵਾਲੇ ਉੱਥੇ ਲੱਗਣਗੇ। ਜਿਹੜੇ ਸੈਲਮਾ ਗੁਰੂ ਘਰ ਦੇ ਵਿੱਚ ਜਿਹੜੇ ਪ੍ਰੋਗਰਾਮ ਹੈਗਾ ਟੀਕੇ ਲਾਉਣ ਦਾ, ਉਹ ਹੁਣ ਤਿੰਨੋਂ ਦਿਨ ਹੀ ਜੌਨਸਨ ਐਂਡ ਜੌਨਸਨ ਦੇ ਟੀਕੇ ਜਿਹੜੇ ਆ ਉਹ ਲੱਗਣਗੇ। ਸੋ ਜਿਹੜੇ ਵੀ ਇੱਛੁਕ ਆ 18 ਸਾਲ ਤੋਂ ਉੱਤੇ ਆ, ਕੋਈ ਦੂਰੋਂ ਆ ਕੋਈ ਨੇੜੇ ਆ, ਕਈਆਂ ਨੇ ਸੋਚਿਆ ਹੋਣਾ ਵੀ ਅਸੀਂ ਜਾਣਾ ਅਤੇ ਵੈਕਸੀਨ ਲਵਾ ਕੇ ਕਿਤੇ ਜਿਹੜਾ ਉਹ ਜਾਇਆ ਜਾਵੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਰਮਨ ਜੀ ਲੱਗਦਾ ਵੀ ਵੈਕਸੀਨ ਪਾਸਪੋਰਟ ਵਾਲੀ ਗੱਲ ਜਿਹੜੀ ਇੱਕ ਚੱਲ ਪੈਣੀ ਆ। ਰੀਜ਼ਨ ਇਹ ਆ ਵੀ ਹੁਣ ਦੇਖੋ ਜਦੋਂ ਆਪਾਂ ਇੱਥੇ ਇਮੀਗਰੈਂਟ ਹੋ ਕੇ ਆਉਂਦੇ ਆ, ਉਹ ਕਹਿੰਦੇ ਵੀ ਤੁਹਾਡੇ ਆਹ ਟੀਕੇ ਲੱਗੇ ਹੁੰਦੇ, ਅਤੇ ਬੰਦੇ ਭੱਜ ਕੇ ਟੀਕੇ ਸਾਰੇ ਜਿਹੜੇ ਝੱਟ ਦੇ ਨਹੀਂ ਲਵਾ ਲੈਂਦੇ ਆ। ਅਤੇ ਹੁਣ ਸਵਾਲ ਵੀ ਕਰਦੇ ਆ ਕਈ ਜਿਹੜੇ ਟੀਕਿਆਂ ਨੂੰ ਲੈ ਕੇ ਵੀ ਲਵਾਈਏ ਕਿ ਨਾ ਲਵਾਈਏ। ਸੋ ਬਿਲਕੁਲ ਰਾਜਕਰਨ, ਨਾਲੇ ਜ਼ਰੂਰੀ ਆ ਇੱਕ ਹੋਰ ਵੀ ਚੀਜ਼ ਆ ਕਿ ਸਾਨੂੰ ਉੱਥੇ ਮੈਂ ਵੀ 3 ਦਿਨ ਜਿਹੜਾ ਉੱਥੇ ਆਪਣਾ ਵਾਲੰਟੀਅਰ ਕਰਨਾ ਹੈਗਾ, ਉੱਥੇ ਸੇਵਾ ਦੇ ਵਿੱਚ ਹੋਊਂਗਾ, ਅਤੇ ਸਾਨੂੰ ਹੋਰ ਵੀ ਵਾਲੰਟੀਅਰ ਚਾਹੀਦੇ ਹੈਗੇ ਆ। ਜੇ ਤੁਸੀਂ ਵਾਲੰਟੀਅਰ ਕਰਨਾ ਹੈਗਾ ਤਾਂ ਪਲੀਜ਼ ਜਕਾਰਾ ਦੀ ਸਾਈਟ 'ਤੇ ਜਾ ਕੇ ਉਹਨਾਂ ਦਾ ਵਾਲੰਟੀਅਰ ਫਾਰਮ ਜਿਹੜਾ ਭਰੋ, ਜਾਂ ਸਾਨੂੰ ਕਾਲ ਕਰ ਦਿਓ, ਅਸੀਂ ਤੁਹਾਨੂੰ ਫਾਰਮ 'ਤੇ ਜਿਹੜਾ ਲਿੰਕ ਭੇਜ ਦਿਆਂਗੇ ਕਿ ਤੁਸੀਂ ਜੇ ਉੱਥੇ ਵਾਲੰਟੀਅਰ ਕਰਨਾ ਜ਼ਰੂਰੀ ਆ। ਅਤੇ ਰਾਜਕਰਨ, ਇੱਕ ਆਪਾਂ ਨੂੰ ਸਵਾਲ ਜਾਂਦੇ ਆਇਆ ਹਰਭੁਪਿੰਦਰ ਸਿੰਘ ਹੁਣਾਂ ਦਾ ਫੇਸਬੁੱਕ ਦੇ ਉੱਤੇ ਕਿ ਜੇ ਤੁਹਾਨੂੰ ਰੈੱਡ ਲਾਈਟ ਆਈ ਆ ਔਰ ਤੁਹਾਡੀ ਲਾਈਨ ਜਿਹੜੀ ਆ ਰੈਂਪ ਜਿਹੜਾ ਭਰਿਆ ਆ, ਤਾਂ ਤੁਹਾਨੂੰ ਕੋਈ ਅੰਦਰ ਜਾਣ ਦੀ ਲੋੜ ਨਹੀਂ। ਦੈਟ ਇਜ਼ ਵੈਰੀ ਰੋਂਗ। ਨੋ, ਯੂ ਹੈਵ ਟੂ ਵੇਟ। ਜਿੰਨੀ ਦੇਰ ਤੱਕ ਤੁਹਾਡੀ ਰੈੱਡ ਲਾਈਟ ਆ, ਜੇ ਤੁਹਾਡੀ ਰੈੱਡ ਲਾਈਟ ਆਈ ਆ, ਭਾਵੇਂ ਰੈਂਪ ਭਰਿਆ ਆ, ਤੁਸੀਂ ਲਾਈਨ ਦੇ ਵਿੱਚ ਆਪਣੀ ਵੇਟ ਕਰੋ। ਜਿਹੜੀ ਹਾਈਵੇ ਪੈਟਰੋਲ ਹੈਗਾ ਆ, ਉਹ ਜਦੋਂ ਇੱਕ ਸਰਟਨ ਦੂਰੀ ਤੱਕ ਜਦੋਂ ਲਾਈਨ ਭਰ ਜਾਂਦੀ ਆ, ਉਹ ਫਿਰ ਤੁਹਾਡਾ ਜਿਹੜਾ ਉਹ ਉੱਥੇ ਸਕੇਲ ਦਾ ਸਾਈਨ ਬੰਦ ਕਰ ਦਿੰਦੇ ਅੰਦਰੋਂ, ਤਾਂ ਕਿ ਬਾਕੀ ਹੋਰ ਟਰੱਕ ਨਾ ਪਿੱਛੇ ਲੱਗਣ। ਪਰ ਜੇ ਤੁਹਾਨੂੰ ਰੈੱਡ ਲਾਈਟ ਆਈ ਆ ਤੇ ਤੁਹਾਨੂੰ ਵੇਟ ਕਰਨੀ ਜ਼ਰੂਰੀ ਆ। ਇਹਦਾ ਮਤਲਬ ਇਹ ਨਹੀਂ ਵੀ ਲਾਈਨ ਲੰਮੀ ਹੋ ਗਈ ਆ ਤੇ ਤੁਸੀਂ ਨਿਕਲ ਜਾਣਾ ਆ। ਜੀ ਅਤੇ ਬਹੁਤ ਸ਼ੁਕਰੀਆ ਰਮਨ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।